ਵਹੀਰ ਸ਼ੁਰੂ ਕੀਤੀ ਹੈ ਸਮਾਣਾ ਮੋਰਚਾ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹਦਾ ਮਨੋਰਥ ਕੀ ਲੈ ਕੇ ਚੱਲੇ ਹੋ? ਜਿਹੜੀ ਅੰਨੀ ਬੋਲੀ ਹੋਈ ਸਰਕਾਰ ਉਹਨੂੰ ਜਗਾਉਣਾ ਹੈ, ਜਿਹੜੀ ਕੇਸ ਅਲਜੇ ਵੱਟ ਕੇ ਬੈਠੀ ਹੋਈ ਹੈ ਨਾ। ਸੋ ਸਿਲੈਕਟ ਕਮੇਟੀ ਦੀ ਜਿਹੜੀ ਢਿੱਲੀ ਰਫ਼ਤਾਰ ਸੀਗੀ ਉਹਨੂੰ ਦਰੁਸਤ ਕਰਨ ਦੇ ਵਾਸਤੇ ਤੇ ਮੁੱਖ ਮੰਤਰੀ ਸਾਹਿਬ ਨੂੰ ਚੇਤਾ ਵੀ ਕਰਵਾਉਣਾ ਪੈਂਦਾ। ਹੁਣ ਕੱਲ ਨਿੱਜਰ ਸਾਹਿਬ ਕਹਿੰਦੇ ਵੀ ਗੁਰਜੀਤ ਸਿੰਘ ਦਾ ਕੋਈ ਲਾਗਾ ਤੇ ਗਈ ਨਹੀਂਗਾ। ਕੱਲ ਸ਼ਾਮ ਦਾ ਉਹਨਾਂ ਦਾ ਬਿਆਨ ਆਇਆ, ਬੜਾ ਹਾਸੋ ਹੋਣਾ ਹੈ। ਇੱਕ ਸਿਆਣਾ ਪੁਰਸ਼ ਹੈ, ਉਹ ਜਿਹੜੇ ਚੇਅਰਮੈਨ ਲਾਏ ਨੇ, ਉਹ ਕਹਿੰਦੇ ਵੀ ਗੁਰਜੀਤ ਸਿੰਘ ਦਾ ਤਾਂ ਕਾਨੂੰਨ ਦੇ ਨਾਲ ਕੋਈ ਲੈਣਾ ਲਾਗਾ ਤੇਗਾ ਹੈ ਹੀ ਕੁਛ ਨਹੀਂਗਾ। ਜੇ ਪੰਜਾਬ ਸਰਕਾਰ ਦੇ ਨੁਮਾਇੰਦੇ ਕਹਿੰਦੇ ਕਿ ਗੁਰਜੀਤ ਸਿੰਘ ਦਾ ਬੇਅਦਬੀ ਮੋਰਚੇ ਨੂੰ ਲੈ ਕੇ ਜਾਂ ਕਾਨੂੰਨ ਨੂੰ ਲੈ ਕੇ ਕੋਈ ਲੈਣ ਦੇਣ ਨਹੀਂ, ਤਾਂ ਫਿਰ ਬੈਠੇ ਕਾਹਦੇ ਵਾਸਤੇ ਹੋ? ਨਹੀਂ, ਉਹੀ ਤਾਂ ਹੱਦ ਦੀ ਗੱਲ ਹੈ ਕਿ ਜਿਹੜਾ ਚੇਅਰਮੈਨ ਹੈ, ਜਿਹਨੂੰ ਚੇਅਰਮੈਨਸ਼ਿਪ ਦਿੱਤੀ ਹੈ ਕਿ ਤੁਸੀਂ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਜਿਹੜੀ ਆ ਉਹਨੂੰ ਸਮੂਥ ਕਰਕੇ ਤੇ ਸਾਰਾ ਕੋਈ ਰਿਜ਼ਲਟ ਦਿਓ। 15 ਤਰੀਕ ਤੱਕ ਆ ਗਈ, 15 ਅੱਜ 6 ਤਰੀਕ ਹੋ ਗਈ, ਕਿੰਨੇ ਦਿਨ ਰਹਿ ਗਏ? ਉਹ ਕਹਿ ਰਿਹਾ ਕਿ ਭਾਈ ਗੁਰਜੀਤ ਸਿੰਘ ਦਾ ਕੋਈ ਉਹਦੇ ਨਾਲ ਕਾਨੂੰਨ ਜਿਹੜਾ ਬਣ ਰਿਹਾ ਉਹਦੇ ਨਾਲ ਕਿਉਂ? ਭਾਈ ਗੁਰਜੀਤ ਸਿੰਘ ਦਾ ਨਹੀਂ ਕੋਈ ਸੰਬੰਧ ਹੈਗਾ। ਇਹ ਰਾਤ ਦੀ ਸਟੇਟਮੈਂਟ ਉਹਨਾਂ ਦੀ। ਭਾਈ ਗੁਰਜੀਤ ਸਿੰਘ ਖਾਲਸੇ ਦਾ ਸੰਘਰਸ਼ ਅੱਜ 454ਵੇਂ ਦਿਨ 'ਚ ਹੈ। ਜੇ ਤੁਸੀਂ ਜਾਗੇ ਹੋ, ਜੇ ਤੁਸੀਂ ਸਰਕਾਰ ਨੇ ਬਣਾਉਣਾ ਹੁੰਦਾ ਕਾਨੂੰਨ ਤੇ ਤੁਹਾਨੂੰ ਕਿਸੇ ਨੇ ਬੇੜੀਆਂ ਪਾਈਆਂ ਸੀਗੀਆਂ, ਤੁਸੀਂ ਕਿਉਂ ਨਾ ਮਾਰਚ 22 ਦੇ ਵਿੱਚ ਤੁਹਾਡੀ ਸਰਕਾਰ ਬਣਦੀ ਹੈ, ਤੁਸੀਂ ਵਿਸਾਖੀ ਦੇ ਉੱਤੇ ਕਾਨੂੰਨ ਬਣਾ ਦਿੰਦੇ। ਤੁਹਾਨੂੰ ਕਿਹਨੇ ਰੋਕਿਆ ਸੀਗਾ ਭਾਈ? ਤੁਸੀਂ ਵਿਸਾਖੀ ਦੇ ਉੱਤੇ 22 ਦੇ ਵਿੱਚ ਹੀ ਬਣਾ ਦਿੰਦੇ। ਭਾਈ ਗੁਰਜੀਤ ਸਿੰਘ ਨੂੰ ਉੱਤੇ ਟਾਵਰ ਤੇ ਚੜ੍ਹਨ ਦੀ ਲੋੜ ਹੀ ਨਾ ਪੈਂਦੀ। ਉਹ ਆਤਮ ਹੱਤਿਆ ਨਹੀਂ ਕਰ ਰਿਹਾ, ਉਹ ਸੰਘਰਸ਼ ਕਰ ਰਿਹਾ, ਉਹ ਜੀ ਰਿਹਾ ਤੇ ਤੁਹਾਨੂੰ ਜਗਾਉਣ ਵਾਸਤੇ ਜੀ ਰਿਹਾ। ਉਹ ਜਿਹੜੇ ਤੁਸੀਂ ਇਸ ਗੱਲ ਕਰਕੇ ਵੋਟਾਂ ਲੈ ਕੇ ਜਿਹੜੇ ਕੋਈ MLA ਬਣ ਗਏ, ਕੋਈ ਮੰਤਰੀ ਬਣ ਗਏ, ਕੋਈ ਕੁਝ ਬਣ ਗਏ, ਕੋਈ ਚੇਅਰਮੈਨ ਬਣ ਗਏ, ਤੁਹਾਨੂੰ ਹੀ ਜਗਾਉਣ ਵਾਸਤੇ ਉਹ ਉੱਤੇ ਬੈਠਾ। ਗੱਲ ਇਹ ਹੈ ਕਿ ਹੁਣ ਕਾਨੂੰਨ ਇਹਨਾਂ ਨੂੰ ਬਣਾਉਣਾ ਪੈਣਾ। ਸੋ ਸਾਡੀ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਦਬਾ ਕੌਣ ਰਹੇ ਨੇ? ਵੱਡੇ ਇਨਕਲਾਬੀ ਜਿਹੜੇ ਸੰਘਰਸ਼ਾਂ 'ਚੋਂ ਪੈਦਾ ਹੋਏ, ਜਿਹੜੇ ਉਦੋਂ ਟਿਚਰਾਂ ਕਰਦੇ ਸੀ ਦੂਜਿਆਂ ਨੂੰ, ਤੇ ਅੱਜ ਖੁਦ ਇੱਕ ਮੈਂ ਸਮਝਦਾ ਕਿ ਉਸ ਹਾਲਤ ਦੇ ਵਿੱਚ ਖੜੇ ਨੇ ਕਿ ਜਿੱਥੇ ਨਾ ਗਾਂਹ ਜਾਣ ਜੋਗੇ ਨਾ ਪਿਛਾਂਹ ਹੋਣ ਜੋਗੇ। ਤੁਸੀਂ ਕਾਨੂੰਨ ਪਹਿਲਾਂ ਬਣਾ ਸਕਦੇ ਸੀ, ਹੁਣ ਇਹਦਾ ਕ੍ਰੈਡਿਟ ਨਾ ਲਓ। ਹੁਣ ਜਿਹੜੀ ਸਰਕਾਰ ਕੋਸ਼ਿਸ਼ ਕਰਦੀ ਪਈ ਹੈ ਕਿ ਕਾਨੂੰਨ ਸਰਕਾਰ ਬਣਾ ਰਹੀ ਹੈ, ਸਰਕਾਰ ਕਾਨੂੰਨ ਨਹੀਂ ਬਣਾ ਰਹੀ, ਆਪਣੇ ਤੌਰ ਤੇ ਨਹੀਂ ਬਣਾ ਰਹੀ, ਭਾਈ ਗੁਰਜੀਤ ਸਿੰਘ ਦੇ ਸੰਘਰਸ਼ ਕਰਕੇ ਬਣਾ ਰਹੀ ਹੈ। ਇਹ ਭਾਈ ਗੁਰਜੀਤ ਸਿੰਘ ਨੇ ਜਗਾਇਆ ਇਹਨਾਂ ਨੂੰ। ਸੋ ਇਹ ਸਰਕਾਰ ਦੀ ਹੁਣ ਜ਼ਿੰਮੇਵਾਰੀ ਬਣਦੀ ਹੈ। ਹੁਣ ਫੋਕ ਕੇ ਕ੍ਰੈਡਿਟ ਦੇ ਚੱਕਰ 'ਚ ਨਾ ਪਾਓ, ਸਗੋਂ ਬਲ ਕੇ ਭਾਈ ਗੁਰਜੀਤ ਸਿੰਘ ਖਾਲਸਾ ਦਾ ਸਨਮਾਨ ਕਰੋ। ਉਹਨੇ ਤੁਹਾਨੂੰ ਸਾਰਿਆਂ ਨੂੰ ਜਗਾਇਆ, ਪੰਜਾਬ ਦੇ ਆਵਾਮ ਨੂੰ ਵੀ ਜਗਾਇਆ, ਤੇ ਕਾਨੂੰਨ ਬਣਾ ਕੇ ਆਪਾਂ ਇਹ ਬੇਅਦਬੀਆਂ ਨੂੰ ਠੱਲ ਪਾ ਸਕੀਏ। ਬੇਅਦਬੀਆਂ ਦੇ ਵਿਰੋਧ ਵਿੱਚ ਕਾਨੂੰਨ ਘੜਨ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਫੌਜੀ ਲਗਾਤਾਰ ਸਮਾਣਾ ਮੋਰਚਾ ਟਾਵਰ ਦੇ ਉੱਪਰ ਡਟੇ ਹੋਏ ਨੇ। ਤਕਰੀਬਨ ਲੰਬਾ ਸਮਾਂ ਹੋ ਚੁੱਕਾ ਹੈ। ਤਾਂ ਇਸੇ ਨੂੰ ਲੈ ਕੇ ਜਿੱਥੇ ਸਮੇਂ-ਸਮੇਂ ਤੇ ਵੱਡੇ ਇਕੱਠ ਕੀਤੇ ਜਾਂਦੇ ਨੇ, ਪੰਜਾਬ ਸਰਕਾਰ ਦੇ ਨਾਲ ਮੀਟਿੰਗ ਵੀ ਪਿਛਲੇ ਦਿਨੀ ਹੋਈ ਸੀ, ਪਰ ਇਉਂ ਜਾਪਦਾ ਕਿ ਜਿਵੇਂ ਉਹ ਮੀਟਿੰਗ ਸਿਰੇ ਨਾ ਚੜ੍ਹਨ ਤੋਂ ਬਾਅਦ ਵੱਡਾ ਸੰਘਰਸ਼ ਉਲੀਕਣਾ ਪੈ ਰਿਹਾ। ਤਾਂ ਇਸੇ ਦੇ ਤਹਿਤ ਇੱਕ ਕਹਿ ਸਕਦੇ ਹਾਂ ਕਿ ਸਮਾਣਾ ਮੋਰਚਾ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਜਿਹੜਾ ਇੱਕ ਵਹੀਰ ਸ਼ੁਰੂ ਕੀਤੀ ਗਈ ਹੈ। ਤਾਂ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਡੇ ਨਾਲ ਭਾਈ ਗੁਰਪ੍ਰੀਤ ਸਿੰਘ ਹੈ, ਗੱਲਬਾਤ ਕਰਦੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਜਿਹੜਾ ਇਹ ਤੁਸੀਂ ਵਹੀਰ ਸ਼ੁਰੂ ਕੀਤੀ ਹੈ ਸਮਾਣਾ ਮੋਰਚਾ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹਦਾ ਮਨੋਰਥ ਕੀ ਲੈ ਕੇ ਚੱਲੇ ਹੋ? ਮਨੋਰਥ ਇਹ ਹੈ ਕਿ ਜਿਹੜੀ ਅੰਨੀ ਬੋਲੀ ਹੋਈ ਸਰਕਾਰ ਉਹਨੂੰ ਜਗਾਉਣਾ ਹੈ, ਜਿਹੜੀ ਕੇਸ ਅਲਜੇ ਵੱਟ ਕੇ ਬੈਠੀ ਹੋਈ ਹੈ ਨਾ। ਤੁਹਾਨੂੰ ਯਾਦ ਹੋਣਾ ਕਿ 14-15 ਜੁਲਾਈ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੋਇਆ ਸੀਗਾ। ਉਹ ਭਾਈ ਗੁਰਜੀਤ ਸਿੰਘ ਦੇ ਸੰਘਰਸ਼ ਕਰਕੇ ਹੀ ਉਹ ਗੱਲ ਉੱਥੇ ਤੱਕ ਪਹੁੰਚੀ ਹੈ ਨਾ। ਉਸ ਤੋਂ ਬਾਅਦ ਉਹਨੂੰ ਸਿਲੈਕਟ ਕਮੇਟੀ ਨੂੰ ਜਿਸ ਢੰਗ ਦੇ ਨਾਲ ਦੇ ਦਿੱਤਾ ਇਹਨਾਂ ਨੇ, ਤੇ ਉਹ ਜਿਹੜਾ ਜਿਸ ਢੰਗ ਨਾਲ ਸਿਲੈਕਟ ਕਮੇਟੀ ਕੰਮ ਕਰਦੀ ਪਈ ਹੈ, ਮਤਲਬ ਕੰਮ ਕਰਦੀ ਪਈ ਵੀ ਹੈ ਕਿ ਨਹੀਂ, ਇਹ ਵੀ ਪੰਜਾਬੀਆਂ ਨੂੰ ਹੁਣ ਸ਼ੱਕ ਜਿਹਾ ਹੋ ਰਿਹਾ ਵੀ ਉਹ ਕੰਮ ਕਰਦੀ ਵੀ ਹੈ ਕਿ ਨਹੀਂ ਕਰਦੀ ਪਈ। ਕਿਉਂਕਿ 6 ਮਹੀਨੇ ਹੋ ਗਏ, ਹਫ਼ਤੇ ਬਾਅਦ ਇੱਕ ਹਫ਼ਤੇ ਦੇ ਵਿੱਚ 1 ਘੰਟਾ ਕੰਮ ਕਰਨਾ, ਉਹਨੂੰ ਕੰਮ ਕਰਨਾ ਕਹਿੰਦੇ ਆ। ਸੋ ਸਿਲੈਕਟ ਕਮੇਟੀ ਦੀ ਜਿਹੜੀ ਢਿੱਲੀ ਰਫ਼ਤਾਰ ਸੀਗੀ ਉਹਨੂੰ ਦਰੁਸਤ ਕਰਨ ਦੇ ਵਾਸਤੇ ਤੇ ਮੁੱਖ ਮੰਤਰੀ ਸਾਹਿਬ ਨੂੰ ਚੇਤਾ ਵੀ ਕਰਵਾਉਣਾ ਪੈਂਦਾ। ਜਿਹੜੀ ਇਹਨਾਂ ਦੇ ਫਿੱਟ ਬਹਿੰਦੀ ਗੱਲ, ਉਹਦੇ 'ਤੇ ਤਾਂ ਪ੍ਰੈਸ ਕਾਨਫਰੰਸ ਵੀ ਕਰ ਲੈਂਦੇ ਆ, ਤੇ ਜਿਹੜੀ ਫਿੱਟ ਨਹੀਂ ਨਾ ਬਹਿੰਦੀ ਉਹਦੇ 'ਤੇ ਹੁਣ ਸ਼੍ਰੀ ਅਨੰਦਪੁਰ ਸਾਹਿਬ ਉੱਥੇ ਵਿਸ਼ੇਸ਼ ਇਜਲਾਸ ਕਰਕੇ ਵੀ ਜਦੋਂ ਦਾਸ ਨੇ ਪੁੱਛਿਆ ਸੀ ਵੀ ਬਿੱਲ ਦਾ ਕੀ ਕੀਤਾ ਜੇ, ਤੇ ਉਦੋਂ ਬਸ ਵੀ ਢੱਕੇ ਰਹੋ। ਇਹ ਢੱਕੇ ਰਹਿਣ ਵਾਲੀ ਕੌਮ ਨਹੀਂ ਹੈ। ਜਿਹੜੀਆਂ ਤੁਹਾਡੀਆਂ ਮੀਟਿੰਗਾਂ ਹੋਈਆਂ ਇਸ ਤੋਂ ਪਹਿਲਾਂ, ਮੀਟਿੰਗਾਂ ਦੇ ਵਿੱਚ ਕੋਈ ਗੱਲ ਸਿਰੇ ਚੜ੍ਹ ਨਹੀਂ ਸਕੀ? ਫਿਰ
ਮੀਟਿੰਗਾਂ ਵੇਖੋ ਜੀ, ਮੀਟਿੰਗਾਂ ਮੁੱਖ ਮੰਤਰੀ ਸਾਹਿਬ ਨਾਲ ਜਦੋਂ 28 ਜੂਨ ਨੂੰ ਮੀਟਿੰਗ ਹੁੰਦੀ ਆ ਉਹਦੇ 'ਚ ਹੀ ਉਹ ਐਲਾਨ ਕਰਦੇ ਨੇ। ਸਾਡਾ ਹੀ ਡੈਲੀਗੇਸ਼ਨ ਸੀਗਾ, ਦਾਸ ਸੀ, ਭਾਈ ਤਲਵਿੰਦਰ ਸਿੰਘ ਸੀਗੇ, ਭਾਈ ਭੁਪਿੰਦਰ ਸਿੰਘ ਸੀਗੇ, ਬਾਬਾ ਸੁਖਜਿੰਦਰ ਸਿੰਘ ਘੱਗੇ ਵਾਲੇ ਸੀਗੇ, ਭਾਈ ਗੁਰਜੀਤ ਸਿੰਘ ਦੇ ਭਰਾਤਾ ਉਹ ਨਾਲ ਸੀਗੇ, ਭਾਈ ਰਣਜੀਤ ਸਿੰਘ। ਸਾਡੇ ਪੰਜਾਂ ਦੇ ਨਾਲ ਤਾਂ ਗੱਲ ਕਰਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਸੀਗਾ ਵੀ ਹਾਂ ਅਸੀਂ ਕਾਨੂੰਨ ਬਣਾਉਣਾ। ਉਹ ਬਕਾਇਦਾ ਸਰਕਾਰੀ ਪ੍ਰੈਸ ਨੋਟ ਵੀ ਤੁਹਾਡੇ ਕੋਲ ਆਇਆ ਹੁਣ, ਉਹਦੇ 'ਚ ਲਿਖਿਆ ਵੀ ਆ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਦੇ ਨੁਮਾਇੰਦਿਆਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ। ਹੁਣ ਗੱਲ ਇਹ ਆ ਕਿ ਹੁਣ ਕੱਲ ਨਿੱਜਰ ਸਾਹਿਬ ਕਹਿੰਦੇ ਵੀ ਗੁਰਜੀਤ ਸਿੰਘ ਦਾ ਕੋਈ ਲਾਗਾ ਤੇ ਗਈ ਨਹੀਂਗਾ। ਕੱਲ ਸ਼ਾਮ ਦਾ ਉਹਨਾਂ ਦਾ ਬਿਆਨ ਆਇਆ, ਬੜਾ ਹਾਸੋ ਹੋਣਾ। ਇੱਕ ਸਿਆਣਾ ਪੁਰਸ਼ ਹੈ, ਉਹ ਜਿਹੜੇ ਚੇਅਰਮੈਨ ਲਾਏ ਨੇ ਉਹ ਕਹਿੰਦੇ ਵੀ ਗੁਰਜੀਤ ਸਿੰਘ ਦਾ ਤਾਂ ਕਾਨੂੰਨ ਦੇ ਨਾਲ ਕੋਈ ਲੈਣਾ ਲਾਗਾ ਤੇਗਾ ਹੈ ਹੀ ਕੁਛ ਨਹੀਂਗਾ। ਗੱਲ ਇਹ ਹੈ ਕਿ ਬਹੁਤ ਹੀ ਘਟੀਆ ਤੇ ਇੱਕ ਨਿੰਦਣਯੋਗ ਰਵੱਈਆ ਜਿਹੜਾ ਸਾਹਮਣੇ ਆ ਰਿਹਾ। ਜੇ ਪੰਜਾਬ ਸਰਕਾਰ ਦੇ ਨੁਮਾਇੰਦੇ ਕਹਿੰਦੇ ਕਿ ਗੁਰਜੀਤ ਸਿੰਘ ਦਾ ਬੇਅਦਬੀ ਮੋਰਚੇ ਨੂੰ ਲੈ ਕੇ ਜਾਂ ਕਾਨੂੰਨ ਨੂੰ ਲੈ ਕੇ ਕੋਈ ਲੈਣ ਦੇਣ ਨਹੀਂ, ਤਾਂ ਫਿਰ ਬੈਠੇ ਕਾਹਦੇ ਵਾਸਤੇ ਹੋ? ਨਹੀਂ, ਉਹੀ ਤਾਂ ਹੱਦ ਦੀ ਗੱਲ ਹੈ ਕਿ ਜਿਹੜਾ ਚੇਅਰਮੈਨ ਹੈ, ਜਿਹਨੂੰ ਚੇਅਰਮੈਨਸ਼ਿਪ ਦਿੱਤੀ ਹੈ ਕਿ ਤੁਸੀਂ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਜਿਹੜੀ ਆ ਉਹਨੂੰ ਸਮੂਥ ਕਰਕੇ ਤੇ ਸਾਰਾ ਕੋਈ ਰਿਜ਼ਲਟ ਦਿਓ। 15 ਤਰੀਕ ਤੱਕ ਆ ਗਈ, 15 ਅੱਜ 6 ਤਰੀਕ ਹੋ ਗਈ, ਕਿੰਨੇ ਦਿਨ ਰਹਿ ਗਏ? ਉਹ ਕਹਿ ਰਿਹਾ ਕਿ ਭਾਈ ਗੁਰਜੀਤ ਸਿੰਘ ਦਾ ਕੋਈ ਉਹਦੇ ਨਾਲ ਕਾਨੂੰਨ ਜਿਹੜਾ ਬਣ ਰਿਹਾ ਉਹਦੇ ਨਾਲ ਕਿਉਂ, ਭਾਈ ਗੁਰਜੀਤ ਸਿੰਘ ਦਾ ਨਹੀਂ ਕੋਈ ਸੰਬੰਧ ਹੈਗਾ। ਇਹ ਰਾਤ ਦੀ ਸਟੇਟਮੈਂਟ ਉਹਨਾਂ ਦੀ। ਸੋ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਉਹਨਾਂ ਨੂੰ ਬੇਨਤੀ ਵੀ ਕਰਦੇ ਹਾਂ, ਉਹਨਾਂ ਦੀ ਉਮਰ ਦਾ ਲਿਹਾਜ਼ ਕਰਦੇ ਉਹਨਾਂ ਨੂੰ ਬੇਨਤੀ ਕਰਦੇ ਹਾਂ, ਤੁਸੀਂ ਆਪਣੀ ਇਹ ਸਟੇਟਮੈਂਟ ਵਾਪਸ ਲਓ ਤੇ ਪੰਥ ਕੋਲੋਂ ਮਾਫੀ ਮੰਗੋ। ਭਾਈ ਗੁਰਜੀਤ ਸਿੰਘ ਖਾਲਸੇ ਦਾ ਸੰਘਰਸ਼ ਅੱਜ 494ਵੇਂ ਦਿਨ 'ਚ ਹੈ। ਜੇ ਤੁਸੀਂ ਜਾਗੇ ਹੋ, ਜੇ ਤੁਸੀਂ ਸਰਕਾਰ ਨੇ ਬਣਾਉਣਾ ਹੁੰਦਾ ਕਾਨੂੰਨ ਤੇ ਤੁਹਾਨੂੰ ਕਿਸੇ ਨੇ ਬੇੜੀਆਂ ਪਾਈਆਂ ਸੀਗੀਆਂ? ਤੁਸੀਂ ਕਿਉਂ ਨਾ ਮਾਰਚ 22 ਦੇ ਵਿੱਚ ਤੁਹਾਡੀ ਸਰਕਾਰ ਬਣਦੀ ਹੈ, ਤੁਸੀਂ ਵਿਸਾਖੀ ਦੇ ਉੱਤੇ ਕਾਨੂੰਨ ਬਣਾ ਦਿੰਦੇ? ਤੁਹਾਨੂੰ ਕਿਹਨੇ ਰੋਕਿਆ ਸੀਗਾ ਭਾਈ? ਤੁਸੀਂ ਵਿਸਾਖੀ ਦੇ ਉੱਤੇ 22 ਦੇ ਵਿੱਚ ਹੀ ਬਣਾ ਦਿੰਦੇ। ਭਾਈ ਗੁਰਜੀਤ ਸਿੰਘ ਨੂੰ ਉੱਤੇ ਟਾਵਰ ਤੇ ਚੜ੍ਹਨ ਦੀ ਲੋੜ ਹੀ ਨਾ ਪੈਂਦੀ। ਭਾਈ ਗੁਰਜੀਤ ਸਿੰਘ ਤਾਂ ਦਰਦ ਲੈ ਕੇ ਚੜ੍ਹਿਆ, ਉਹ ਕੋਈ ਸੁਸਾਈਡਲ ਅਟੈਂਪਟ ਨਹੀਂ ਹੈ। ਇਹ ਜਾਣ ਬੁੱਝ ਕੇ ਜਿਹੜੇ ਲੀਡਰ ਨੇ ਨਾ, ਇਹ ਵੀ ਇਹਨਾਂ ਨੇ ਵੀ ਕੱਲ ਕਿਹਾ ਵੀ ਸਿੱਖੀ ਦੇ ਵਿੱਚ ਮਰਨ ਦੀ ਜਾਂ ਆਤਮ ਹੱਤਿਆ ਦੀ ਕੋਈ ਗੱਲ ਨਹੀਂ। ਉਹ ਆਤਮ ਹੱਤਿਆ ਕਿੱਥੇ ਕਰ ਰਿਹਾ? ਉਹ ਤਾਂ ਸੰਘਰਸ਼ ਕਰ ਰਿਹਾ। ਉਹ ਆਤਮ ਹੱਤਿਆ ਨਹੀਂ ਕਰ ਰਿਹਾ, ਉਹ ਸੰਘਰਸ਼ ਕਰ ਰਿਹਾ, ਉਹ ਜੀ ਰਿਹਾ ਤੇ ਤੁਹਾਨੂੰ ਜਗਾਉਣ ਵਾਸਤੇ ਜੀ ਰਿਹਾ। ਉਹ ਜਿਹੜੇ ਤੁਸੀਂ ਇਸ ਗੱਲ ਕਰਕੇ ਵੋਟਾਂ ਲੈ ਕੇ ਜਿਹੜੇ ਕੋਈ MLA ਬਣ ਗਏ, ਕੋਈ ਮੰਤਰੀ ਬਣ ਗਏ, ਕੋਈ ਕੁਝ ਬਣ ਗਏ, ਕੋਈ ਚੇਅਰਮੈਨ ਬਣ ਗਏ, ਉਹ ਤੁਹਾਨੂੰ ਹੀ ਜਗਾਉਣ ਵਾਸਤੇ ਉਹ ਉੱਤੇ ਬੈਠਾ। ਗੱਲ ਇਹ ਹੈ ਕਿ ਹੁਣ ਕਾਨੂੰਨ ਇਹਨਾਂ ਨੂੰ ਬਣਾਉਣਾ ਪੈਣਾ, ਕਾਨੂੰਨ ਬਣਾਉਣਾ ਪੈਣਾ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ, ਗੁਰਾਂ ਦੀ ਵਹੀਰ ਦੇ ਪੱਖ ਦੇ ਵਿੱਚ ਜਿਹੜੀ ਸਟੇਟਮੈਂਟ ਆਈ ਹੈ, ਉਦੋਂ ਬਾਅਦ ਸਰਕਾਰ ਥੋੜੀ ਜਿਹੀ ਹਿੱਲੀ ਆ ਤੇ ਕੱਲ ਦਾ ਥੋੜਾ ਜਿਹਾ ਮੈਨੂੰ ਲੱਗਦਾ ਜਥੇਦਾਰ ਸਾਹਿਬ ਨੇ ਹੋਰ ਇੱਕ ਢਿਬਰੀ ਕੱਸ ਦਿੱਤੀ ਇਹਨਾਂ ਦੀ। ਜਿਹੜਾ 15 ਤਰੀਕ ਨੂੰ ਹੀ ਉੱਥੇ ਸੱਦ ਲਿਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੂੰ। ਮੈਨੂੰ ਲੱਗਦਾ ਕਿ ਹੁਣ ਗੱਲ ਇਹ ਹੈ ਕਿ ਹੁਣ ਆਰ ਜਾਂ ਪਾਰ ਦੀ ਗੱਲ ਹੋਏਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮੈਂ ਅੱਗੇ ਵੀ ਇੱਕ ਦੋ ਵਾਰੀ ਗੱਲ ਕੀਤੀ ਹੈ, ਉਹ ਤੁਹਾਡੇ ਲਈ ਗੱਲਾਂ ਹੋਣਗੀਆਂ, ਸਾਡਾ ਦਿਲ ਰੋਂਦਾ ਹੈ। ਮੁੱਖ ਮੰਤਰੀ ਸਾਹਿਬ ਤੁਹਾਡੇ ਲਈ ਬਿਆਨ, ਤੁਹਾਡੇ ਲਈ ਕੁਛ, ਮੇਰੇ ਵੀਰ ਆਪਣੇ ਗੁਰੂ ਦਾ ਸਤਿਕਾਰ ਪਤਾ ਪੰਜਾਬ 'ਚ ਕੀ ਰਹਿ ਗਿਆ? ਦੋ ਨਸ਼ੇੜੀ ਤੀਜੇ ਨਸ਼ੇੜੀ ਨੂੰ ਕਹਿੰਦੇ ਆ ਕਿ ਜਾ ਗੁਰਦੁਆਰਾ ਸਾਹਿਬ ਜਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਆ, ਤੈਨੂੰ ਨਸ਼ਾ ਦੇਵਾਂਗੇ। ਇਹ ਪੰਜਾਬ ਗੁਰਾਂ ਦੇ ਨਾਂ ਤੇ ਜਿਉ ਰਿਹਾ ਜਿਹੜਾ ਮੁੱਖ ਮੰਤਰੀ ਸਾਹਿਬ। ਇਹ ਰੰਗਲਾ ਪੰਜਾਬ ਹੈ ਤੁਹਾਡਾ, ਇਹ ਨਸ਼ਿਆਂ ਵਿਰੁੱਧ ਯੁੱਧ ਹੈ ਤੁਹਾਡਾ। ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਜ਼ਮਤ ਨੂੰ ਇੰਨਾ ਨੀਵਾਂ ਲੈ ਗਏ, ਇੰਨਾ ਨੀਵਾਂ ਤੁਸੀਂ ਲੈ ਗਏ ਹੋ। ਅਫਸੋਸ, ਇਹ ਰਾਜ ਨਾ ਰਹਿਣਾ ਤੇਰੀ ਜ਼ਗੀਰ। ਅਸੀਂ ਇਹ ਗੱਲਾਂ ਨਹੀਂ ਸੀ ਕਰਨੀਆਂ ਚਾਹੁੰਦੇ, ਤੁਸੀਂ ਸਾਨੂੰ ਮਜਬੂਰ ਕਰ ਦਿੱਤਾ ਕਿ ਤੁਸੀਂ ਇੰਨਾ ਨੀਵਾਂ ਪੱਧਰ ਤੇ ਲੈ ਗਏ ਹੋ। ਆ ਜਿਹੜਾ ਗੀਤ ਵੱਜਦਾ ਪਿਆ ਉਹੀ ਵੱਜਦਾ ਪਿਆ। ਜੇ ਗੁਰੂ ਲਈ ਹਰਾ ਪੈਨ ਨਹੀਂ ਨਾ ਚਲਾਇਆ, ਇਹ ਰਾਜ ਨਾ ਰਹਿਣਾ ਤੇਰੀ ਜ਼ਗੀਰ। ਗੁਰਾਂ ਤੋਰੀ ਹੈ ਵਹੀਰ। ਭੈਣਾ ਚੱਲ ਮੇਰੇ ਵੀਰ, ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ, ਜਿਹਨੂੰ ਦਰਦ ਹੁੰਦਾ ਹੈ ਨਾ ਕਿਤੇ, ਦੂਜਿਆਂ ਨਾਲ ਨਹੀਂ ਸਾਨੂੰ ਕੋਈ ਲੈਣਾ ਦੇਣਾ। ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਸੁਣ ਕੇ ਦਰਦ ਹੁੰਦਾ ਹੈ ਨਾ, ਉਹਨਾਂ ਨੂੰ ਬੇਨਤੀ ਹੈ ਵੀ ਇਸ ਵਹੀਰ ਦੇ ਨਾਲ ਆ ਜਾਓ। ਜੇ ਤੁਹਾਡੇ ਲਾਗੋਂ ਦੀ ਲੰਘਦੀ ਪਈ ਸੜਕ ਤੇ ਆ ਜਾਓ, ਚੰਦ ਕਦਮ ਹੀ ਚੱਲੋ।
ਜਦੋਂ ਇਸ ਵਹੀਰ ਨੂੰ ਲੈ ਕੇ ਅਕਾਲ ਤਖਤ ਸਾਹਿਬ ਤੱਕ ਜਾ ਰਹੇ ਹੋ ਤਾਂ ਕਈ ਦਿਨਾਂ ਦਾ ਤੁਹਾਡਾ ਪੜਾਅ ਹੈ, ਥਾਂ ਜਗ੍ਹਾ ਤੇ ਰੁਕਣਾ ਹੈ ਤੁਸੀਂ, ਤਾਂ ਜਿਹੜੇ ਇਲਾਕੇ ਵਾਲੇ ਲੋਕ ਆ ਜਾਂ ਜਿਹੜੇ ਪੰਥ ਦੇ ਨਾਲ, ਪੰਜਾਬ ਦੇ ਨਾਲ ਮੁਹੱਬਤ ਰੱਖਣ ਵਾਲੇ ਲੋਕ, ਉਹ ਮਿਲਦੇ ਆ ਤਾਂ ਮਹਿਸੂਸ ਕੀ ਕਰਦੇ ਆ? ਜਿਹੜੇ ਦਰਦ ਰੱਖਣ ਵਾਲੇ ਨੇ ਨਾ, ਉਹ ਦਰਦੀ ਹੁੰਦੇ ਨੇ, ਉਹਨਾਂ ਨੂੰ ਵੀ ਲੱਗੀ ਆ, ਉਹ ਸਾਡੇ ਨਾਲ ਖੜੋਂਦੇ ਨੇ, ਤੁਰਦੇ ਨੇ, ਕਈ ਕਿਲੋਮੀਟਰ ਤੁਰਦੇ ਨੇ ਸਾਡੇ ਨਾਲ। ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਉਹਨਾਂ ਸਾਰਿਆਂ ਵੀਰਾਂ ਭੈਣਾਂ ਨੂੰ ਬੇਨਤੀ ਕਰਦਾ, ਖਾਸ ਤੌਰ ਤੇ ਇੱਕ ਨਾ ਉੱਥੋਂ ਗੁਰਦਾਸਪੁਰ ਡੇਰਾ ਬਾਬਾ ਨਾਨਕ ਤੋਂ ਇੱਕ ਪੈਦਲ ਯਾਤਰਾ ਜਾਂਦੀ ਹੈ, ਬਾਬਾ ਭੁੱਲਰ ਜੀ ਵੀ ਉਹਦੇ ਵਿੱਚ ਜਾਂਦੇ, ਹੇਮਕੁੰਡ ਸਾਹਿਬ ਤੱਕ ਯਾਤਰਾ ਜਾਂਦੀ, ਪੈਦਲ ਜਾਂਦੇ ਨੇ। ਇੱਕ ਯਾਤਰਾ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਆਰੰਭ ਕੀਤੀ ਸੀ, ਜਿਹੜੀ ਬਾਬਾ ਬੁੱਢਾ ਜੀ ਦੇ ਉਸ ਇਤਿਹਾਸ ਨੂੰ ਦਰਸਾਉਂਦੀ ਹੋਈ। ਉਹ ਗਵਾਲੀਅਰ ਜਾਂਦੇ ਨੇ ਪੈਦਲ। ਹੋਰ ਵੀ ਜਿਹੜੇ, ਇੱਕ ਮੈਂ ਰਸਤੇ 'ਚ ਪੜ੍ਹ ਰਿਹਾ ਸੀ, ਪਟਿਆਲੇ ਤੋਂ ਸੰਗਤ ਪੈਦਲ ਆਉਂਦੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ। ਮੇਰੀ ਐਸੇ ਯੋਧਿਆਂ ਨੂੰ ਬੇਨਤੀ ਹੈ ਕਿ ਤੁਸੀਂ ਕੁਝ ਸਮਾਂ ਕੱਢ ਕੇ, ਭਾਵੇਂ ਇੱਕ ਦਿਨ ਲਈ ਕੱਢ ਲਓ, ਕਿਉਂਕਿ 15 ਦਿਨਾਂ ਦਾ ਪ੍ਰੋਗਰਾਮ ਹੈ, ਸਾਡੇ ਨੰਬਰ 'ਤੇ ਸੰਪਰਕ ਕਰ ਲਿਓ। ਅਸੀਂ ਕਿੱਥੇ ਆ, ਕਿੰਨਾ ਸਮਾਂ ਤੁਸੀਂ ਦੇ ਸਕਦੇ ਹੋ, 1 ਦਿਨ 2 ਦਿਨ, ਜਿੰਨਾ ਵੀ ਸਮਾਂ ਦੇ ਸਕਦੇ ਹੋ, ਇਸ ਯਾਤਰਾ ਨੂੰ ਕਾਮਯਾਬ ਕਰੀਏ। ਕਿਉਂਕਿ ਸਰਕਾਰ ਜਿਹੜੀ ਹੈ ਨਾ, ਉਹ ਸਾਡੀ ਗੱਲ ਤੁਹਾਡੇ ਤੱਕ ਪਹੁੰਚਣ ਦੇ ਵਿੱਚ ਬੜਾ ਵੱਡਾ ਰੋੜਾ ਅਟਕਾ ਰਹੀ ਹੈ। ਮੈਂ ਇੱਕ ਆਥੈਂਟਿਕ ਗੱਲ ਕਰ ਰਿਹਾ, ਤੁਸੀਂ ਤਾਂ ਦਲੇਰ ਹੋ, ਤੁਸੀਂ ਆ ਗਏ ਹੋ। ਸਪੈਸ਼ਲੀ ਮੀਡੀਆ ਵਾਲਿਆਂ ਨੂੰ ਇੱਕ ਹਦਾਇਤ ਹੈ ਕਿ ਤੁਸੀਂ ਗੱਲ ਹੀ ਨਹੀਂ ਕਰਨੀ, ਸਮਾਣੇ ਟਾਵਰ ਮੋਰਚੇ ਦੀ ਨਹੀਂ ਗੱਲ ਕਰਨੀ। ਸਪੈਸ਼ਲ ਹਦਾਇਤ, ਕਲੀਅਰ ਕੱਟ ਹਦਾਇਤ। ਉਹ ਜਿਹੜੇ ਵੀਰ ਨੂੰ ਕਿਹਾ ਸੀਗਾ, ਉਹ ਵੀਰ ਕਹਿੰਦਾ ਭਾਈ ਉਹ ਸਾਡਾ ਗੁਰੂ ਦਾ ਮਸਲਾ, ਇੱਥੇ ਨਹੀਂ ਤੁਹਾਡਾ ਉਹ ਸੈਂਸਰਸ਼ਿਪ ਲੱਗ ਸਕਦੀ। ਉਹ ਵੀਰ ਫਿਰ ਆਇਆ, ਉਹਨੇ ਸਾਨੂੰ ਦੱਸਿਆ। ਸੋ ਪੰਜਾਬੀਓ, ਜੇ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤੇ ਤੁਸੀਂ ਇਹ ਸੋਚੋ ਕਿ ਇਹ ਸੰਘੀ ਘੁੱਟੀ ਦੇ ਵਿੱਚੋਂ ਆਵਾਜ਼ ਪਹੁੰਚ ਰਹੀ ਹੈ। ਅਖਬਾਰਾਂ ਵਾਲਿਆਂ ਨੂੰ ਹਦਾਇਤ ਹੈ ਕਿ ਤੁਸੀਂ ਉੱਥੋਂ ਗਾਂ ਖਬਰ ਜਾਣ ਨਹੀਂ ਦੇਣੀ। ਜੇ ਕੋਈ ਖਬਰ ਲੱਗਦੀ ਵੀ ਲੋਕਲ ਸਪਲੀਮੈਂਟ 'ਚ ਲੱਗਦੀ ਹੈ ਕਿ ਕਿਤੇ ਗੁਰਦਾਸਪੁਰ, ਫਿਰੋਜ਼ਪੁਰ, ਦੂਜੇ ਚੌਥੇ ਕਿਤੇ ਪੰਜਾਬ ਦੇ ਵਿੱਚ ਗੱਲ ਫੈਲ ਨਾ ਜਾਏ, ਵਿਦੇਸ਼ਾਂ 'ਚ ਫੈਲ ਨਾ ਜਾਏ। ਸੋ ਸਾਡੀ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਦਬਾ ਕੌਣ ਰਹੇ ਨੇ? ਵੱਡੇ ਇਨਕਲਾਬੀ, ਜਿਹੜੇ ਸੰਘਰਸ਼ਾਂ 'ਚੋਂ ਪੈਦਾ ਹੋਏ, ਜਿਹੜੇ ਉਦੋਂ ਟਿਚਰਾਂ ਕਰਦੇ ਸੀ ਦੂਜਿਆਂ ਨੂੰ, ਤੇ ਅੱਜ ਖੁਦ ਇੱਕ ਮੈਂ ਸਮਝਦਾ ਕਿ ਉਸ ਹਾਲਤ ਦੇ ਵਿੱਚ ਖੜੇ ਨੇ ਕਿ ਜਿੱਥੇ ਨਾ ਗਾਂਹ ਜਾਣ ਜੋਗੇ ਨਾ ਪਿਛਾਂਹ ਆਉਣ ਜੋਗੇ। ਸੋ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਇਹੀ ਬੇਨਤੀ ਕਰਦਾ, ਮੁੱਖ ਮੰਤਰੀ ਸਾਹਿਬ, ਇਹ ਹੁਣ ਵੱਡਾ ਦਾਗ ਨਾ ਲਾ ਲਿਓ। ਭਾਈ ਸਾਹਿਬ, ਬਹੁਤ ਵੱਡਾ ਮਸਲਾ ਲੈ ਕੇ ਚੱਲੇ ਹੋ, ਤਾਂ ਖਾਸ ਤੌਰ ਤੇ ਜਿਹੜਾ ਬੇਅਦਬੀਆਂ ਦਾ ਦੌਰ ਹੈ, ਲਗਾਤਾਰ ਕਈ ਸਾਲਾਂ ਤੋਂ ਜਾਰੀ ਹੈ, ਤਾਂ ਇਹਦੇ ਵਿੱਚ ਇਕੱਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਹੀਂ, ਸਗੋਂ ਸਮੁੱਚੇ ਧਰਮਾਂ ਦੇ ਧਾਰਮਿਕ ਗ੍ਰੰਥਾਂ ਨੂੰ ਟਾਰਗੇਟ ਕੀਤਾ ਗਿਆ। ਤੁਸੀਂ ਤਾਂ ਖੁੱਲ੍ਹ ਕੇ ਵਿਚਰੇ ਹੋ, ਭਾਈ ਗੁਰਜੀਤ ਸਿੰਘ ਫੌਜੀ ਸਮਾਣਾ ਟਾਵਰ ਮੋਰਚਾ ਤੇ ਬੈਠੇ ਹੋਏ ਆ, ਪਰ ਜਿਹੜੇ ਹੋਰ ਈਸਾਈ ਭਾਈਚਾਰੇ ਦੇ, ਹਿੰਦੂ ਭਾਈਚਾਰੇ ਦੇ, ਜਾਂ ਜਿੰਨੇ ਵੀ ਹੋਰ ਭਾਈਚਾਰਿਆਂ ਦੇ ਨੁਮਾਇੰਦੇ ਆ ਜਾਂ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਸੰਬੰਧਿਤ ਨੇ, ਪਰ ਉਹ ਖੁੱਲ੍ਹ ਕੇ ਵਿਚਰਦੇ ਹੋਏ ਨਜ਼ਰ ਕਿਉਂ ਨਹੀਂ ਆ ਰਹੇ? ਉਹਨਾਂ ਖੁੱਲ੍ਹ ਕੇ ਨਹੀਂ ਆ ਰਹੇ ਜਿੰਨਾ ਆਉਣਾ ਚਾਹੀਦਾ ਸੀ। ਵੇਖੋ, ਕਾਨੂੰਨ ਜਦੋਂ ਬਣਨਾ, ਉਹ ਤਾਂ ਸ਼੍ਰੀਮਦ ਭਗਵਤ ਗੀਤਾ ਦਾ ਵੀ ਬਣ ਰਿਹਾ, ਸ਼੍ਰੀ ਪਵਿੱਤਰ ਬਾਈਬਲ ਦਾ, ਪਵਿੱਤਰ ਕੁਰਾਨ ਦਾ ਵੀ ਬਣ ਰਿਹਾ ਹੈ। ਇਹ ਉਹਨਾਂ ਦਾ ਫਰਜ਼ ਬਣਦਾ, ਇੱਕ ਨੈਤਿਕ ਫਰਜ਼ ਬਣਦਾ। ਵੈਸੇ ਸਮੇਂ-ਸਮੇਂ 'ਤੇ ਆਉਂਦੇ ਨੇ, ਪਰ ਜਿਸ ਢੰਗ ਨਾਲ ਆਉਣਾ ਚਾਹੀਦਾ ਸੀਗਾ ਨਾ, ਮੈਂ ਹੁਣ ਬੇਨਤੀ ਕਰਦਾ ਭਈ ਇਹ ਗੁਰਾਂ ਦੀ ਵਹੀਰ ਹੈ। ਹੁਣ ਇਹ ਗੁਰੂ ਸਾਹਿਬ ਦਾ ਕਾਰਜ ਹੈ, ਤੇ ਗੁਰੂ ਦੀ ਵਹੀਰ ਦੇ ਵਿੱਚ ਮੈਂ ਮੇਰੇ ਖਿਆਲ ਦੇ ਨਾਲ ਚੱਲਣਾ ਸਾਰਿਆਂ ਦੀ ਮਾਣ ਵਾਲੀ ਗੱਲ ਹੈ। ਤੇ ਸਾਰਿਆਂ ਨੂੰ ਬੇਨਤੀ ਕਰਦਾ ਭਾਈ, ਮੈਂ ਕੱਲ੍ਹ ਵੀ ਉੱਥੇ ਬੇਨਤੀ ਕੀਤੀ, ਸ਼੍ਰੀ ਫਤਿਹਗੜ੍ਹ ਸਾਹਿਬ ਇੱਕ ਬੇਨਤੀ ਕੀਤੀ ਸੀ ਕਿ ਸ਼ੇਰ ਮੁਹੰਮਦ ਖਾਨ, ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲਿਆਂ ਨੇ ਉਦੋਂ ਵੀ ਹਾਂ ਦਾ ਨਾਰਾ ਮਾਰਿਆ ਸੀ ਭਾਈ। ਤੇ ਹੁਣ ਤਾਂ ਅੱਜ ਤਾਂ ਕਾਨੂੰਨ ਵੀ ਪਵਿੱਤਰ ਕੁਰਾਨ ਦਾ ਵੀ ਨਾਲ ਹੀ ਬਣ ਲੱਗਾ। ਅੱਜ ਤਾਂ ਤੁਹਾਡਾ ਨਾਲ ਤੁਰਨਾ ਬਣਦਾ। ਮੈਂ ਸ਼ਾਹੀ ਇਮਾਮ ਸਾਹਿਬ ਨੂੰ ਬੇਨਤੀ ਕਰਦਾ ਖਾਸ ਤੌਰ 'ਤੇ ਵੀ ਸ਼ਾਹੀ ਇਮਾਮ ਸਾਹਿਬ ਆਪ ਵੀ ਆਓ ਤੇ ਆਪਣਾ ਕੈਡਰ ਜਿਹੜਾ ਆਪਣੇ ਤੁਹਾਡਾ ਜਥਾ ਜਿੱਥੇ ਵੀ ਬੈਠੇ ਨੇ ਉਹਨਾਂ ਨੂੰ ਨਾਲ ਤੋਰੋ, ਤਾਂ ਕਿ ਇਹ ਕਾਨੂੰਨ ਬਣ ਸਕੇ, ਇਹ ਬੇਅਦਬੀਆਂ ਦਾ ਜਿਹੜਾ ਇੱਕ ਕਾਲਾ ਦੌਰ ਹੈ ਇਹ ਖਤਮ ਹੋ ਸਕੇ। ਜਦੋਂ ਕਿਸੇ ਵੀ ਸ਼ਖਸ ਦੇ ਉੱਪਰ, ਜਾਂ ਚਾਹੇ ਪਿਛਲੇ ਦਿਨੀ ਪੱਤਰਕਾਰ ਭਾਈਚਾਰੇ ਤੇ 2-4 ਜਣੇ ਤੇ ਪਰਚਾ ਪਿਆ, ਤੇ ਵੱਡੀ ਤਾਦਾਦ ਦੇ ਵਿੱਚ ਪੋਲੀਟੀਕਲ ਧਿਰਾਂ ਆਈਆਂ, ਵੱਡਾ ਇਕੱਠ ਹੋਇਆ, ਵੱਡੀਆਂ ਸਟੇਟਮੈਂਟਾਂ ਜਾਰੀ ਹੋਈਆਂ, ਤੇ ਉੱਥੇ ਤੇ ਇੱਕ ਪਰਚੇ ਦੀ ਗੱਲ ਸੀ, ਪਰ ਇੱਥੇ ਤੇ ਬੇਅਦਬੀ ਦੇ ਵਿਰੋਧ ਦੇ ਵਿੱਚ ਕਾਨੂੰਨ ਘੜਨ ਨੂੰ ਲੈ ਕੇ ਪੋਲੀਟੀਕਲ ਧਿਰਾਂ ਦੇ ਨੁਮਾਇੰਦੇ ਕਿਉਂ ਨਹੀਂ ਆ ਰਹੇ ਜੀ? ਉਹਨਾਂ ਨੂੰ ਪੁੱਛਿਓ, ਤੁਹਾਨੂੰ ਮਿਲਣਗੇ ਨਾ, ਪੁੱਛਿਓ ਜ਼ਰੂਰ, ਸਾਡੇ ਵੱਲੋਂ ਵੀ ਪੁੱਛ ਲਿਓ।
ਭਾਈ ਆ ਕਿਉਂ ਨਹੀਂ ਰਹੇ? ਬੜੀ ਹੈਰਾਨੀ ਹੈ। 2016 'ਚ ਅਕਾਲੀ ਦਲ ਦੀ ਸਰਕਾਰ ਸੀ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅਮੈਂਡਮੈਂਟ ਵਾਸਤੇ ਕਰਕੇ ਪੂਰੇ ਹਾਊਸ ਨੇ ਯੂਨੈਨਿਮਸਲੀ ਪਾਸ ਕੀਤਾ, 295 ਇਹਦੇ ਵਿੱਚ ਐਡੀਸ਼ਨ ਕਰਨ ਵਾਸਤੇ ਕੇਂਦਰ ਨੂੰ ਭੇਜ ਦਿੱਤਾ। ਉਹਨਾਂ ਦੀ ਵੀ ਮਤਲਬ ਨਾ ਮਾਤਰ ਹਾਜ਼ਰੀ ਹੈਗੀ ਹੈ, ਆਪਾਂ ਇਹ ਨਹੀਂ ਕਹਿੰਦੇ ਵੀ ਨਹੀਂ ਆਉਂਦੇ। ਜਿਹੜੇ ਲੋਕਲ ਲੀਡਰ ਜਿੱਥੋਂ ਕਿਤੇ ਆਪਾਂ ਜਾਈਦਾ ਉਹ ਆ ਜਾਂਦੇ ਨੇ। ਉਦੋਂ ਬਾਅਦ ਕਾਂਗਰਸ ਸਰਕਾਰ ਆਈ 2018 ਦੇ ਵਿੱਚ, ਉਹ ਕਿਉਂਕਿ ਓਬਜੈਕਸ਼ਨ ਲੱਗ ਗਿਆ ਸੀ ਕਿ ਸੈਕੂਲਰ ਮੁਲਕ 'ਚ ਇੱਕ ਧਰਮ ਦਾ ਕਾਨੂੰਨ ਨਹੀਂ ਬਣ ਸਕਦਾ। ਫਿਰ ਇਹਨਾਂ ਨੇ ਨਾਲ ਆ ਜਿਹੜੇ 4 ਧਰਮ ਗ੍ਰੰਥਾਂ ਦਾ ਇਕੱਠਾ ਇੱਕ ਜੁਆਇੰਟ ਬਣਾ ਕੇ 2018 'ਚ ਕੈਪਟਨ ਸਰਕਾਰ ਸੀ, ਮੌਜੂਦਾ ਕਈ ਸਾਰੇ MLA ਉਹਦੇ 'ਚ ਸ਼ਾਮਲ ਸੀਗੇ। ਈਵਨ ਕਿ ਅਮਨ ਅਰੋੜਾ ਨੇ ਵੀ ਉਸ ਵੇਲੇ ਸਟੇਟਮੈਂਟ ਦਿੱਤੀ ਸੀ ਕਿ ਇਹ ਕਾਨੂੰਨ ਇਦਾਂ ਦਾ ਬਣਾ ਦਿੱਤਾ ਜਾਏ ਕਿ ਫਾਸਟ ਟਰੈਕ ਕੋਰਟ ਦੇ ਵਿੱਚ 6 ਮਹੀਨੇ 'ਚ ਫੈਸਲਾ ਹੋਣਾ ਚਾਹੀਦਾ ਹੈ, ਲਮਕੇ ਨਾ। ਮੌਜੂਦਾ ਮੰਤਰੀ ਵੀ ਨੇ ਤੇ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਦੇ। ਸੋ ਗੱਲ ਇਹ ਹੈ ਕਿ ਪਤਾ ਤਾਂ ਇਹਨਾਂ ਨੂੰ ਸਾਰਾ ਕੁਝ ਹੈ, ਪਰ ਹੁਣ ਨਾਲ ਕਿਉਂ ਨਹੀਂ ਆ ਰਹੇ ਇਹ ਜਵਾਬ ਦੇ ਹੁਣ ਇਹ ਹੋਣਗੇ। ਕਿਉਂਕਿ ਜਦੋਂ ਫਿਰ ਇਹ ਜਾਣਗੇ ਨਾ, ਜਦੋਂ ਇਹ ਪਿੰਡਾਂ 'ਚ ਆਉਣਗੇ ਤੇ ਫਿਰ ਅਸੀਂ ਪੁੱਛ ਲਾਂਗੇ। ਗਰਬੀਆਂ ਦੀ ਗੱਲ ਕਰ ਰਹੇ ਹੋ ਤਾਂ ਜਿੱਥੇ ਤੁਸੀਂ ਹੋ, ਤੁਹਾਡੇ ਨਾਲ ਰਾਮ ਸਿੰਘ ਰਾਣਾ, ਉੱਥੇ ਹਰਿਆਣਾ ਕਮੇਟੀ ਵੀ ਆਈ ਹੈ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੁਮਾਇੰਦਾ ਕਿਉਂ ਨਹੀਂ ਤੁਹਾਡੇ ਨਾਲ? ਕਿ ਉਹਨਾਂ ਨੂੰ ਕੋਈ ਸੱਦਾ ਪੱਤਰ ਜਾਂ ਉਹਨਾਂ ਨੇ ਤੁਹਾਡਾ ਸਹਿਯੋਗ ਦੇਣਾ ਜ਼ਰੂਰੀ ਨਹੀਂ ਸਮਝਿਆ? ਨਹੀਂ, ਸ਼੍ਰੋਮਣੀ ਕਮੇਟੀ ਨੇ ਸਾਨੂੰ ਇਹ ਪ੍ਰਚਾਰਕ ਦਿੱਤੇ ਨੇ ਜੀ, ਇੱਕ ਜਿੱਥੇ ਅਸੀਂ ਜਾਂਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਜਾਂ ਲੰਗਰ ਵਗੈਰਾ ਜਾਂ ਹੋਰ ਕਈ ਪ੍ਰਬੰਧ ਕਰਦੇ ਨੇ। ਪਰ ਇਹ ਗੱਲ ਜ਼ਰੂਰ ਹੈ ਕਿ ਜਿੰਨਾ ਸਹਿਯੋਗ ਹਰਿਆਣਾ ਕਮੇਟੀ ਕਰਦੀ ਪਈ ਆ ਉਹਨਾਂ ਨਹੀਂ ਸਾਨੂੰ ਮਿਲਿਆ ਅਜੇ ਤੱਕ। ਅਸੀਂ ਉਮੀਦ ਕਰਦੇ ਹਾਂ ਕਿ, ਕਿਉਂਕਿ ਜੇ ਆਪਾਂ ਦੇਖਿਆ ਜਾਏ ਜਿਹੜਾ ਜਾਗਤ ਜੋਤ ਐਕਟ ਬਣਿਆ ਹੈ 2008 ਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਛਪਵਾਈ ਵਾਸਤੇ ਕਹਿ ਲਈ ਹੈ ਨਾ, ਉਹਦੇ ਵਿੱਚ ਇੱਕ ਮਾਤਰ ਅਧਿਕਾਰ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਗਏ ਪੰਜਾਬ ਦੇ, ਹੈ ਨਾ। ਤੇ ਫਿਰ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ ਤੇ ਫਿਰ ਇਹਦੇ ਵਾਸਤੇ ਲੜਨ ਦੇ ਜਿਹੜਾ ਇੱਕ ਦੀਵਾਰ ਬਣ ਕੇ ਖੜਨ ਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ। ਮੈਂ ਸਮਝਦਾ ਕਿ ਉਹਨਾਂ ਨੂੰ ਹੋਰ ਤਗੜੇ ਹੋ ਕੇ ਅੱਗੇ ਆਉਣਾ ਚਾਹੀਦਾ, ਕਿਉਂਕਿ ਹਰਿਆਣੇ ਵਾਲੇ ਹੁਣ ਝੀਂਡਾ ਸਾਹਿਬ ਆਪ ਰੰਬਤਾ ਤੇ ਵੀ ਨਾਲ ਸੀ, ਕੱਲ੍ਹ ਵੀ ਆਏ ਨੇ, ਅੱਗੋਂ ਵੀ ਉਹਨੂੰ ਸਮਾਂ ਕੱਢ ਕੇ ਪਹੁੰਚਦੇ ਪਏ ਨੇ। ਕਿਉਂਕਿ ਜਦੋਂ ਫਿਰ ਕੋਈ ਵੱਡੇ ਆਗੂ ਗੱਲ ਕਰਦੇ ਨੇ ਤੇ ਫਿਰ ਉਹਦਾ ਜਵਾਬ ਵੀ ਦੇਣਾ ਪੈਂਦਾ। ਸਾਡੀਆਂ ਗੱਲਾਂ ਦਾ ਮੁੱਖ ਮੰਤਰੀ ਸਾਹਿਬ ਜਵਾਬ ਦੇਣ ਨਾ ਦੇਣ, ਜੇ ਗੜਗੱਜ ਸਾਹਿਬ ਨੇ ਹੁਣ ਗੱਲਾਂ ਕੀਤੀਆਂ ਨੇ ਤੇ ਮੁੱਖ ਮੰਤਰੀ ਸਾਹਿਬ ਨੂੰ ਜਵਾਬ ਦੇਣੇ ਪੈ ਰਹੇ ਨੇ। ਜੇ ਧਾਮੀ ਸਾਹਿਬ ਕੋਈ ਗੱਲ ਕਰਦੇ ਉਹਨੂੰ ਜਵਾਬ ਦੇਣਾ ਪੈਂਦਾ, ਜੇ ਝੀਂਡਾ ਸਾਹਿਬ ਗੱਲ ਕਰਦੇ ਉਹਨਾਂ ਨੂੰ ਜਵਾਬ ਦੇਣਾ ਪੈਂਦਾ। ਸੋ ਅਸੀਂ ਤਾਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ। ਝੀਂਡੇ ਬਾਰੇ ਇਹ ਵੀ ਸੁਝਾਅ ਹੈਗੇ ਕਿ ਸੈਂਟਰ ਦੇ ਨਾਲ ਸਿੱਧੀ ਗੱਲਬਾਤ ਆ, ਤਾਂ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਉਹਨਾਂ ਦੇ ਨਾਲ ਬਹੁਤ ਨੇੜਤਾ ਝੀਂਡਾ ਸਾਹਿਬ ਦੀ। ਜੇ ਇਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਕੋਈ ਕਾਨੂੰਨ ਨਹੀਂ ਘੜਿਆ ਤਾਂ ਸੈਂਟਰ ਲੈਵਲ ਤੇ ਕੋਈ ਨਾ ਕੋਈ ਅਪਰੋਚ ਹੋ ਜਾਣਾ ਚਾਹੀਦਾ ਸੀ। ਜੇ ਹੋ ਜੇ ਸੈਂਟਰ ਲੈਵਲ ਤੇ ਤਾਂ ਫਿਰ ਤਾਂ ਹੋਰ ਵਧੀਆ ਹੈ, ਕਿਉਂਕਿ ਸੈਂਟਰ ਕੋਲ ਤਾਂ ਆਲਰੇਡੀ ਪਿਆ ਹੋਇਆ ਵਾ ਨਾ, 2018 ਦਾ ਉਹਨਾਂ ਕੋਲ ਪਿਆ ਵਾ। ਇਹ ਮਤਾ ਜਿਹੜਾ ਅਮੈਂਡਮੈਂਟ ਦਾ ਸੀਗਾ, ਠੀਕ ਆ, ਉਦੋਂ IPC ਦੀ ਧਾਰਾ ਸੀ, ਹੁਣ BNS ਹੋ ਗਈ ਹੈ। ਪਰ ਗੱਲ ਇਹ ਆ ਵੀ ਜੇ ਕਰਨਾ ਹੋਏ ਨਾ, ਜੇ ਨੀਅਤ ਹੋਏ, ਅੰਗਰੇਜ਼ੀ 'ਚ ਕੋਈ ਗੱਲ ਆਉਂਦੀ ਆ, ਵੇਅਰ ਦੇਰ ਇਜ਼ ਏ ਵਿਲ ਦੇਰ ਇਜ਼ ਏ ਵੇ। ਜਿੱਥੇ ਚਾਹ ਉੱਥੇ ਰਾਹ ਤਾਂ ਬੜੇ ਨੇ, ਪਰ ਚਾਹ ਦੀ ਜਿਹੜੀ ਕਮੀ ਹੈ ਨਾ, ਕੋਈ ਚਾਹਤ ਦੀ ਕਮੀ ਹੈ, ਇੱਕ ਜਜ਼ਬੇ ਦੀ ਕਮੀ ਹੈ। ਜੇ ਬਣਾਉਣਾ ਹੁੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਤੇ ਇਸ ਤੋਂ ਵਧੀਆ ਸ਼ਰਧਾਂਜਲੀ ਕੀ ਹੋ ਸਕਦੀ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਉੱਦਾਂ ਤਾਂ ਆਪਾਂ ਸਾਰੀਆਂ ਸਰਕਾਰਾਂ, ਮਹਾਰਾਸ਼ਟਰ ਤੋਂ ਲੈ ਕੇ ਤੁਸੀਂ ਇੱਧਰ ਤੁਰੇ ਆਓ, ਸਾਰੀਆਂ ਸਰਕਾਰਾਂ ਨੇ ਮਨਾਇਆ ਆਪਣੇ ਆਪਣੇ ਪੱਧਰ ਤੇ, ਹੈ। ਕੇਂਦਰ ਨੇ ਵੱਖਰਾ ਮਨਾਇਆ, ਹਰਿਆਣੇ ਨੇ ਵੱਖਰਾ ਮਨਾਇਆ, ਪੰਜਾਬ ਨੇ ਵੱਖਰਾ ਮਨਾਇਆ, ਸਾਰੇ ਸੂਬਿਆਂ ਵਾਲਿਆਂ ਨੇ ਸਜਦਾ ਕੀਤਾ। ਭਾਈ ਫਿਰ ਜੇ ਸਜਦਾ ਕਰਦੇ ਪਏ ਤਾਂ ਸੱਚੀ ਮੁੱਚੀ ਕਰ ਦਿਓ ਨਾ। ਜਿਹੜੇ ਹਾਲਾਤ ਨੇ, ਜੇ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਉਸ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਡੱਕ ਸਕਦੇ, ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਤੱਖ ਦਰਸ਼ਨ ਕਰਨੇ ਹੋਣ ਤੇ ਕਿੱਥੋਂ ਕਰ ਸਕਦੇ? ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ। ਤੇ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿਤ ਦਿਨ ਬੇਅਦਬੀ ਹੋ ਰਹੀ ਹੈ ਤੇ ਉਹਨੂੰ ਡੱਕਣ ਵਾਸਤੇ ਤੁਸੀਂ ਕਾਨੂੰਨ ਨਹੀਂ ਬਣਾ ਰਹੇ। ਤੇ ਫਿਰ ਤੁਹਾਡੀ ਸ਼ਰਧਾ ਤੇ ਤੁਸੀਂ ਸ਼ੱਕ ਨਾ ਕਰੀਏ ਤੇ ਹੋਰ ਕੀ ਕਰੀਏ? ਤੇ ਤੁਹਾਡੇ ਸਵਾਲ ਦਾ ਮੈਂ ਅਖੀਰ 'ਚ ਉਹ ਵੀ ਗੱਲ ਨਾਲ ਜੋੜ ਦੇਵਾਂ, ਝੀਂਡਾ ਸਾਹਿਬ ਹੋ ਰਹੀ ਜਾਂ ਹੋਰ ਵੀ ਜਿੰਨੇ ਦਿੱਲੀ ਕਮੇਟੀ ਵੀ ਹੈ, ਉਹਨਾਂ ਦੀ ਵੀ ਚੰਗੇ ਸੰਬੰਧ ਨੇ। ਭਾਈ ਜੇ ਤੁਸੀਂ ਕੇਂਦਰ ਦੇ ਨਾਲ ਸੰਬੰਧ ਹੈਗੇ ਨੇ ਤੇ ਕਾਨੂੰਨ ਲਾਗੂ ਕਰਵਾ ਦਿਓ, ਸਾਰੇ ਆਲ ਇੰਡੀਆ 'ਚ ਕਰਵਾ ਦਿਓ। ਪਰ ਅਸੀਂ ਪੰਜਾਬ ਵਾਲਿਆਂ ਦੇ ਨਾਲ ਤਾਂ ਸਾਡਾ ਹੁਣ ਚੱਲਣ ਹੀ ਰਿਹਾ ਨਾ। ਇਹ ਸਟੇਟ ਐਕਟ ਬਣਾਉਣ ਵਾਸਤੇ ਸਾਡੀ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਆ ਵੀ ਇਹਨੂੰ ਤਾਂ ਹੁਣ ਲਾਗੂ ਕਰ ਹੀ ਦਿਓ। ਇਹ ਤੁਹਾਡੇ ਵਾਸਤੇ ਹੁਣ ਫਿਰ ਬਹੁਤ ਹੀ ਨਮੋਸ਼ੀਜਨਕ
ਇਹ ਨਾ ਹੋਏ ਕੋਈ ਨਮੋਸ਼ੀਜਨਕ ਹੀ ਹਾਰ ਹੋ ਜਾਏ, ਜਿੱਦਾਂ ਤੁਹਾਡੀ ਜਿੱਤ ਵੀ ਇੱਕ ਬੜੀ ਰਿਕਾਰਡ ਤੋੜ ਸੀ, ਕਿਤੇ ਹਾਰ ਵੀ ਰਿਕਾਰਡ ਤੋੜਨਾ ਹੋ ਜਾਏ ਤੁਹਾਡੀ ਪਹਿਲੀ, ਹੈ ਨਾ, ਪਹਿਲੀ ਤੁਹਾਡੀ ਟਰਮ ਆ ਜੇ। ਤੇ ਕੁਝ ਸੋਚ ਸਮਝ ਕੇ ਚੱਲੋ, ਇਸ ਕਾਨੂੰਨ ਨੂੰ ਲਾਗੂ ਕਰ ਦਿਓ, ਹੋਰ ਦੇਰੀ ਨਾ ਕਰੋ ਜੀ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਕਿਵੇਂ ਦੇਖਦੇ ਹੋ ਜੀ, ਲਗਾਤਾਰ ਜਿੱਥੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਹੋ, ਐਸਜੀਪੀਸੀ ਦੇ ਵਿੱਚ ਸੇਵਾਵਾਂ ਵੀ ਨਿਭਾ ਰਹੇ ਹੋ, ਪਿੰਡਾਂ ਦੇ ਵਿੱਚ ਜਾ ਰਹੇ ਹੋ, ਭਾਈ ਸਾਹਿਬ ਹੁਣ ਦੇ ਨਾਲ ਸਹਿਯੋਗ ਕਰ ਰਹੇ ਹੋ, ਤਾਂ ਖਾਸ ਤੌਰ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਉਂਦੀ ਆ, ਪੂਰੀਆਂ ਕੌਮਾਂ ਦੇ ਵਾਸਤੇ ਮਾਨਤਾ ਵਾਲੀ ਗੱਲ ਆ, ਤਾਂ ਇਸ ਚੀਜ਼ ਨੂੰ ਲੈ ਕੇ ਕੀ ਸੋਚਦੇ ਹੋ ਜੀ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਰਿਆਂ ਦੇ ਗੁਰੂ ਆ। ਕਿਸੇ ਵੀ ਸੰਪਰਦਾ ਦੇ ਵਿੱਚ ਕਿਸੇ ਵੀ ਕਾਰਨ ਮਤਭੇਦ ਹੋ ਸਕਦੇ ਆ, ਰਿਆਤ ਮਰਿਆਦਾ ਦੇ ਹੋ ਸਕਦੇ ਆ, ਲੇਕਿਨ ਜਿੰਨੀਆਂ ਸੰਪਰਦਾਵਾਂ ਚਾਹੇ ਟਕਸਾਲ ਆ ਜਾਂ ਅਖੰਡ ਕੀਰਤਨੀ ਜਥੇ ਨੇ, ਜਿੰਨੇ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਊਟ ਆਸਰਾ ਲੈ ਕੇ ਦੀਵਾਨ ਸਜਾਉਂਦੇ ਨੇ, ਤੇ ਉਹਨਾਂ ਵਿੱਚ ਗ੍ਰੰਥੀ ਪਾਠੀ ਵੀ ਆ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਨਾਲ ਸਾਡੇ ਉਸਤਾਦ ਜੀ ਨੇ ਬਾਬਾ ਗੁਰਦੀਪ ਸਿੰਘ ਜੀ, ਇਹ ਨਿੱਕੇ ਘੁੰਮਣਾ ਤੋਂ ਆ। ਮਹਾਂਪੁਰਸ਼ਾਂ ਦੀ ਸੰਗਤ ਅਸਾਂ ਵੀ ਕੀਤੀ ਹੈ, ਇਹਨਾਂ ਵੀ ਕੀਤੀ ਆ, ਬ੍ਰਹਮ ਗਿਆਨੀ ਸੰਤ ਬਾਬਾ ਯਾਰ ਛੋਟੇ ਘੁੰਮਣਾ ਵਾਲਿਆਂ ਨੇ। ਤੇ ਇੱਕ ਗੱਲ ਦਾ ਸਾਨੂੰ ਬੜਾ ਆਉਂਦਾ ਕਿ ਜਦੋਂ ਅਸੀਂ ਕੋਈ ਗੱਲ ਕਰਦੇ ਹੁੰਦੇ ਸੀ, ਕਹਿੰਦੇ ਜਿਹੜੇ ਨਾ ਸੰਤ ਕੋਈ ਨਹੀਂ ਹੈਗਾ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਾ ਮੰਨੋ। ਸਾਨੂੰ ਅੱਜ ਉਹ ਫੋਕੇ ਜਿਹੇ ਲੱਗਦੇ ਚਿਹਰੇ, ਜਿਹੜੇ ਕਿ ਇਹ ਗੱਲ ਕਹਿੰਦੇ ਨੇ ਤੇ ਫਿਰ ਨਾਲ ਸਾਥ ਨਹੀਂ ਦੇ ਰਹੇ। ਜਿਹੜੇ ਸਾਥ ਦੇ ਰਹੇ ਨੇ ਸਾਨੂੰ ਤੇ ਉਹ ਚੰਗੇ ਲੱਗਦੇ ਆ। ਮੈਂ ਤੇ ਅੱਜ ਵੀ ਗੱਲ ਕੀਤੀ ਆ ਕਿ ਸਮਾਣੇ ਵਿਖੇ ਇੱਕ ਪੀਰ ਦੀ ਜਗ੍ਹਾ ਨੂੰ ਮੰਨਦਾ, ਤੇ ਉਹ ਟਾਵਰ ਦੇ ਸਮਾਣੇ ਦੇ ਨਾਲ ਚੱਲ ਰਿਹਾ, ਉਹਨੂੰ ਹੀ ਕਿੱਦਾਂ ਧੱਕੇ ਮਾਰ ਕੇ ਕੱਢ ਦਈਏ ਬਾਹਰ ਕਿ ਤੂੰ ਪਰਾਂ ਹੋ ਜਾ। ਅਸੀਂ ਤਾਂ ਉਹਨਾਂ ਨੂੰ ਲਿਆਉਣਾ ਵਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਉਹ ਆਉਣ ਦਾ ਨਾਲ, ਤੇ ਜਿਹੜੇ ਪੀਰਾਂ ਦੀਆਂ ਜਗ੍ਹਾ ਨੂੰ ਮੰਨਣ ਵਾਲੇ ਉਹ ਸਾਡਾ ਸਾਥ ਦੇਣ ਦੇ ਹੁਣ। ਨੰਗੇ ਪੈਰੀ ਦੌੜ, ਉਹ ਨੰਗੇ ਪੈਰੀ, ਉਹ ਵੇਖੋ ਕਿੱਥੇ ਸਮਾਣਾ ਤੇ ਦੌੜ ਕੇ ਪ੍ਰਸ਼ਾਦ ਵੰਡਦਾ, ਕੋਈ ਮਾਇਆ ਦਿੰਦਾ, ਉਹ ਗੋਲਕ ਚ ਪਾਉਂਦਾ। ਸੋ ਮਤਲਬ ਜਜ਼ਬੇ ਵਾਲੇ ਹੈਗੇ ਨੇ ਉਹ ਸਾਡੇ ਨਾਲ, ਮਤਲਬ ਹੁਣ ਹੀ ਨਹੀਂ, ਵਹੀਰ ਨਹੀਂ, ਪਹਿਲਾਂ ਤੋਂ ਜੁੜੇ ਹੋਏ ਨੇ। ਉੱਥੇ ਮੋਰਚੇ ਤੇ ਕੋਈ ਵੀ ਸਮਾਗਮ ਹੁੰਦਾ ਸੀ ਨਾ, ਜਦੋਂ ਵੀ ਆਪਾਂ ਇਕੱਠ ਕਰਦੇ, ਛਬੀਲ ਲਾਉਣੀ, ਵਰਤਾਉਣਾ, ਕੁਛ ਵੀ, ਹਰ ਸੇਵਾ ਦੇ ਵਿੱਚ ਅੱਗੇ ਹੋ ਕੇ ਚੱਲਦੇ ਨੇ। ਹੋਰ ਮੈਸੇਜ ਦੇਣਾ ਚਾਹੁੰਦਾ ਕਿ ਜੋ ਜਥੇਦਾਰ ਕੁਲਦੀਪ ਸਿੰਘ ਗੜਗੱਜ, ਉਹਨਾਂ ਨੇ ਇਹ ਗੱਲ ਆਖੀ ਆ, ਉਹਦਾ ਧੰਨਵਾਦ ਵੀ ਕਰਦੇ ਆ ਕਿ ਸਾਥ ਦਿਓ, ਕਿ ਜਿਹੜੀ ਆ ਵਹੀਰ ਚੱਲ ਰਹੀ ਆ ਨਾ ਸਮਾਣੇ ਦੀ, ਇਹਦੇ ਨਾਲ ਸਾਥ ਦਿਓ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਥ ਦੇਣਾ ਸਾਡਾ ਫਰਜ਼ ਬਣਦਾ। ਤੇ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਹਾਂਗਾ, ਜਿਹੜੇ ਇੱਧਰ ਦੇ ਨੁਮਾਇੰਦੇ ਨੇ ਤੁਹਾਡੇ ਜੋ ਵੀ ਇਸ ਇਲਾਕੇ ਦੇ, ਕਿ ਸਭ ਤੋਂ ਪਹਿਲਾਂ ਉਹ ਵੀ ਨਾਲ ਚੱਲਣ, ਉਹ ਵੀ ਹਾਂਜੀ ਜਿਵੇਂ ਹਰਿਆਣੇ ਵਾਲੇ ਸਾਥ ਦੇ ਰਹੇ ਨੇ ਉਹ ਵੀ ਸਾਥ ਦੇਣ। ਕਿਉਂਕਿ ਜਦੋਂ ਜਥੇਦਾਰ ਦਾ ਕੋਈ ਵੀ ਹੁਕਮ ਆਉਂਦਾ ਨਾ, ਤੇ ਜੇ ਖੇੜੇ ਮੱਥੇ ਸਾਰੇ ਮੰਨਦੇ ਆ ਤੇ ਸਾਨੂੰ ਪਹਿਲਾਂ ਮੰਨਣਾ ਚਾਹੀਦਾ। ਉਹ ਜਥੇਦਾਰ ਨੇ ਜੇ ਹੁਣ ਹੁਕਮ ਲਾਇਆ ਭਗਵੰਤ ਮਾਨ ਨੂੰ, ਤੇ ਕਹਿੰਦਾ ਮੈਂ ਨੰਗੇ ਪੈਰੀ ਚੱਲ ਕੇ ਆਵਾਂਗਾ, ਤੇ ਆਪਾਂ ਨੂੰ ਤੇ ਜਿੰਨੇ ਵੀ ਅਕਾਲੀ ਦਲ ਆ ਰਾਹ ਦੇ ਵਿੱਚ ਜਿੰਨੇ ਪੜਾਅ ਆ ਰਹੇ ਨੇ ਉਹਨਾਂ ਵਿੱਚ ਨਾਲ ਸਾਡਾ ਸਾਥ ਦੇਣ। ਜਿਵੇਂ ਅੱਜ ਹੁਣ ਕੋਟਾਂ ਵਿਖੇ ਜਾਣਾ ਵਾ, ਤੇ ਇਹਨਾਂ ਨੂੰ ਜੋ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9ਵੀਂ 10ਵੀਂ ਆ, ਤੇ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ। ਤੇ ਅਸੀਂ ਇਹ ਬੇਨਤੀ ਕਰਦੇ ਆ ਆਪਣੀ ਇਸ ਜਥੇਬੰਦੀ ਵਿੱਚ ਵੀ ਜਿਹੜਾ ਕੋਈ ਆਉਂਦਾ ਉਹਦਾ ਵਿਰੋਧ ਨਹੀਂ ਕਰਨਾ, ਜੇ ਆਪਾਂ ਜਿੱਤਣਾ ਵਾ ਮੋਰਚਾ ਤੇ। ਕਿਉਂਕਿ ਆਪਾਂ ਨੂੰ ਸਾਰਿਆਂ ਦਾ, ਜਿਵੇਂ ਕਿਸਾਨ ਸੰਘਰਸ਼ ਚੱਲਿਆ ਦਿੱਲੀ ਵਿਖੇ, ਤੇ ਉੱਥੇ ਹਰ ਧਰਮਾਂ ਦੇ ਸ਼ਾਮਲ ਹੋਏ ਤੇ ਆਪਸ ਮਤਭੇਦ ਹੀ, ਲੇਕਿਨ ਸਾਰੇ ਇਕੱਠੇ ਹੋ ਗਏ। ਹੁਣ ਵੀ ਆਪਾਂ ਜਿਹੜੀ ਚੰਗਿਆੜੀ ਬਲਦੀ ਪਈ ਆ ਨਾ, ਇਹਨੂੰ ਭਾਂਬੜ ਬਣਾਈਏ। ਇਹਦੇ ਭਾਂਬੜ ਨਹੀਂ ਬਣੀ, ਕਿਉਂਕਿ ਇਹ ਭਾਂਬੜ ਉਦੋਂ ਬਣਨੇ ਜਦੋਂ ਆਪਾਂ, ਜਿਵੇਂ ਭਾਈ ਸਾਹਿਬ ਹੁਣਾਂ ਨੇ ਗੀਤ ਤੇ ਉਹ ਚੱਲ ਰਿਹਾ ਕਿ ਆ ਵੀਰ ਚੱਲੀ ਆ, ਉਹ ਸ਼ਾਮਲ ਹੋਵੋ। ਇੱਦਾਂ ਜਿਹੜੇ ਕਲਾਕਾਰ ਨੇ ਉਹ ਵੀ ਬੋਲਣਾ ਸ਼ੁਰੂ ਕਰ ਦੇਣ, ਲਿਖਾਰੀ ਵੀ, ਉਹਨਾਂ ਦੀਆਂ ਵੀ ਕਲਮਾਂ ਸ਼ੁਰੂ ਹੋ ਜਾਣ, ਕਿਉਂਕਿ ਉਹਨਾਂ ਦੀ ਕਲਮ ਵਿੱਚ ਮਹਾਰਾਜ ਦਾ ਬਚਨ ਆ ਕਿ ਭਾਈ ਨੰਦ ਲਾਲ ਜੀ ਨੂੰ ਕਿਹਾ ਹੈ ਵੀ ਤੇਰੀ ਕਲਮ ਤਲਵਾਰ ਤੋਂ ਵੱਧ ਕੰਮ ਕਰੇਗੀ। ਹਾਂਜੀ, ਇਸੇ ਤਰ੍ਹਾਂ ਜਿੰਨੇ ਵੀ ਆ ਸਾਰੇ ਇਕਜੁੱਟ ਹੋ ਕੇ ਇਹ ਕਾਫਲਾ ਜਿਹੜਾ ਦਰਬਾਰ ਸਾਹਿਬ ਜਦੋਂ 15 ਨੂੰ ਪਹੁੰਚੇ ਨਾ, 15 ਜਨਵਰੀ ਨੂੰ, ਤੇ ਵਾਕਈ ਲੱਗੇ ਵੀ ਇਹ ਸਾਰੇ ਚਾਹੁੰਦੇ ਨੇ ਕਿ ਕਾਨੂੰਨ ਬਣੇ। ਜਿਹੜੇ ਸੱਚੇ ਨੇ ਗੀਤਾ ਦੇ ਪਿਆਰ ਵਾਲੇ ਨੇ ਹਿੰਦੂ ਵੀਰ, ਉਹ ਨਾਲ ਸਾਥ ਦੇਣ। ਜਿਨ੍ਹਾਂ ਨੇ ਰਾਜਨੀਤੀ ਕਰਨੀ ਕਰੀ ਜਾਣ, ਪਰ ਇਹਨੂੰ ਆਪਾਂ ਰਾਜਨੀਤੀ ਨੂੰ, ਆਪਣੀ ਇੱਜ਼ਤ ਨੂੰ ਪਿੱਛੇ ਰੱਖ ਕੇ ਗੁਰਾਂ ਵਾਲ ਦਾ ਜਿਹੜਾ ਵਾ ਇਹਨੂੰ ਪਹਿਲ ਦਈਏ। ਤੇ ਤੁਹਾਡਾ ਵੀ ਬਹੁਤ ਧੰਨਵਾਦ ਜੀ, ਜਿਹੜਾ ਤੁਸੀਂ ਸਾਡੀ ਆਵਾਜ਼ ਨੂੰ,
ਕਿਉਂਕਿ ਆਵਾਜ਼ ਇੱਥੇ ਰਹਿ ਜਾਣੀ ਸੀ, ਲੇਕਿਨ ਕਿੰਨੀ ਦੂਰ ਤੱਕ ਜਾਣੀ ਆ। ਜਿੰਨੇ ਵੀ ਚੈਨਲਾਂ ਵਾਲੇ ਨਿਸ਼ਕਾਮ ਸੇਵਾ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ। ਹਾਂਜੀ ਭਾਈ ਸਾਹਿਬ, ਮੈਸੇਜ ਕੋਈ ਤੁਹਾਡੇ ਵੱਲੋਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਇਹ ਬੇਨਤੀ ਹੈ ਜੀ ਕਿ ਜਿੱਥੇ ਜਿੱਥੇ ਆਵਾਜ਼ ਜਾਣ ਰਹੀ ਹੈ, ਜਿੱਥੇ ਦੀ ਗਾੜੀ ਪੜਾਅ ਰਹਿੰਦੇ ਨੇ, ਪੜਾਅ ਵੀ ਸਾਰੇ ਦੱਸੇ ਹੋਏ ਨੇ। ਜਿਸ ਪੜਾਅ ਇਹ ਸੰਗਤ ਜਿਹੜੀ ਹੈ 15 ਜਨਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਪਹੁੰਚਣੀ ਆ। ਕਿਤੇ ਨਾ ਕਿਤੇ ਸਾਰਿਆਂ ਨੂੰ ਬੇਨਤੀ ਕਰ ਲਓ, ਭਾਵੇਂ 15 ਤਰੀਕ ਨੂੰ ਮੱਲੀਆਂ ਤੋਂ ਬਾਬਾ ਗਾੜੀ ਲਾਗੋਂ ਚੱਲਣੀ ਹੈ, ਉਸੇ ਅਖੀਰਲੇ ਤੇ ਰਲ ਜਾਓ ਤੇ ਉੱਥੇ ਵੀਰ ਹੈ ਬਣ ਜੇ ਗੁਰਾਂ ਦਾ ਨਾ ਹੀ ਗੁਰਾਂ ਦੇ ਵੀਰ ਹੈ। ਸਾਰੀ ਸੰਗਤ ਅਸੀਂ ਗੁਰਾਂ ਨੂੰ ਮੰਨਦੇ ਹਾਂ। ਕੋਈ ਵੀ ਮੈਨੂੰ ਬਾਂਹ ਖੜੀ ਕਰਕੇ ਜਿਹੜਾ ਆਖੇ ਮੈਂ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦਾ, ਉਹਨੂੰ ਅਸੀਂ ਨਮਸਕਾਰ ਕਰਦਾ ਵੀ ਤੂੰ ਧੰਨ ਹੈ ਜੇ ਤੂੰ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦਾ। ਤੂੰ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਬਈ? ਗੁਰੂ ਗ੍ਰੰਥ ਸਾਰੇ ਮੰਨਦੇ, ਸਭ ਸਿੱਖਾਂ ਨੂੰ ਕੋਈ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਇਹ ਬੇਨਤੀ ਹੈ ਜੀ। ਤੁਹਾਡਾ ਵੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਨਾਮ ਦੱਸ ਦਿਓ, ਆਪਣੇ ਬਾਰੇ ਦੱਸ ਦਿਓ ਜੀ ਤੁਸੀਂ। ਦਾਸ ਭਾਈ ਮੋਹਨ ਸਿੰਘ, ਗ੍ਰੰਥੀ ਸਿੰਘ, ਗੁਰਦੁਆਰਾ ਨਾਡਾ ਸਾਹਿਬ, ਹਰਿਆਣਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਕਿਵੇਂ ਦੇਖਦੇ ਹੋ ਜੀ ਅੱਜ ਇਹਨਾਂ ਹਾਲਾਤਾਂ ਤੇ ਭਾਈ ਗੁਰਜੀਤ ਸਿੰਘ ਤਕਰੀਬਨ ਲੰਬੇ ਸਮੇਂ ਤੋਂ ਸਮਾਣਾ ਟਾਵਰ ਮੋਰਚਾ ਤੇ ਬੈਠੇ ਹੋਏ? ਬਹੁਤ ਵੱਡਾ ਇੱਕ ਕਹਿ ਸਕਦੇ ਕਿ ਤਿਆਗ ਹੁੰਦਾ ਇੰਨਾ ਵੱਡਾ ਕਿ ਪੂਰੀ ਕੌਮ ਦੀ, ਪੰਥ ਦੀ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨੀ, ਤੇ ਇਦੋਂ ਵੀ ਵੱਡੀ ਗੱਲ ਹੈ ਕਿ ਸਾਰੇ ਧਰਮਾਂ ਦੀ ਗੱਲ ਕਰਨੀ। ਪਰ ਦੂਜੇ ਪਾਸੇ ਜਿਹੜਾ ਪੰਜਾਬ ਸਰਕਾਰ ਹੋਈ ਤਾਂ ਜਿਹੜੀਆਂ ਜ਼ਿੰਮੇਵਾਰੀਆਂ ਬਣਦਾ, ਕੀ ਲੱਗਦਾ ਕਿ ਅਜੇ ਤੱਕ ਆਵਾਜ਼ ਜਿਹੜੀ ਉਹਨਾਂ ਦੀ ਪੰਜਾਬ ਦੇ ਲੋਕਾਂ ਤੱਕ ਜਾਣੀ ਚਾਹੀਦੀ ਸੀ, ਜਾਂ ਜਿਹੜੀਆਂ ਉਹ ਮੰਗਾਂ ਸੀ ਆਮ ਲੋਕਾਂ ਦੀਆਂ, ਉਹ ਹੱਲ ਕਿਉਂ ਨਹੀਂ ਹੋ ਸਕੀਆਂ? ਵੇਖੋ, ਜਿਹੜੇ ਭਾਈ ਗੁਰਜੀਤ ਸਿੰਘ ਜੀ ਨੇ ਤਕਰੀਬਨ 12 ਅਕਤੂਬਰ 2024 ਤੋਂ ਉਹ ਜਿਹੜਾ ਸਮਾਣੇ ਦੇ ਵਿੱਚ ਟਾਵਰ ਦੇ ਉੱਪਰ 400 ਫੁੱਟ ਉਚਾਈ ਤੇ ਮੋਰਚਾ ਲਾਇਆ, ਇੱਦਾਂ ਦੀ ਲੋੜ ਕਿਉਂ ਪਈ? ਜਿਹੜੇ ਧਾਰਮਿਕ ਗ੍ਰੰਥਾਂ ਦੇ ਸਤਿਕਾਰ ਦੇ ਬਹਾਲ ਲਈ ਵੀ ਇੱਕ ਐਸੀ ਅਵਸਥਾ, ਐਸੀ ਕਹਿ ਲਈਏ ਕਿ ਇੱਕ ਸਟੇਜ ਬਣ ਗਈ ਆ, ਕਹਿ ਲਈਏ ਵੀ ਇੱਕ ਹਾਲਾਤ ਐਸੇ ਪੈਦਾ ਹੋ ਗਏ ਕਿ ਇੱਕ ਧਾਰਮਿਕ ਗ੍ਰੰਥਾਂ ਨੂੰ ਵੀ ਸਾਡੇ ਰਾਜਨੀਤਿਕ ਲੀਡਰਾਂ ਨੇ ਮੁੱਦਾ ਬਣਾ ਲਿਆ। ਪਹਿਲੇ ਤਾਂ ਇਹ ਦੇਖਣਾ ਪਏਗਾ ਕਿ ਜਿਹੜੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੁੰਦੀ ਕਿਉਂ ਹੈ, ਉਹਨਾਂ ਦੀ ਕਰਵਾਈ ਕਿਉਂ ਜਾਂਦੀ ਹੈ। ਹਿੰਦੁਸਤਾਨ ਦੇ ਵਿੱਚ ਅਸੀਂ ਜਿਹੜੇ ਲੋਕ ਹਾਂ, ਅਸੀਂ ਐਸੀ ਸਾਡੇ ਮਨਾਂ ਦੀ ਭਾਵਨਾ ਹੋ ਗਈ ਵੀ ਜਿਹਨੂੰ ਵੀ ਲੋਕਾਂ ਨੂੰ ਅਸੀਂ ਜਿਹੜੇ ਧਾਰਮਿਕ ਲੀਡਰ ਨੇ ਉਹਨਾਂ ਨੇ ਵੇਖਿਆ ਵੀ ਇਹਨਾਂ ਨੂੰ ਧਰਮ ਦੇ ਨਾਂ ਤੋਂ ਆਪਾਂ ਭੜਕਾਉਂਦੇ ਹਾਂ ਤੇ ਛੇਤੀ ਭੜਕ ਜਾਂਦੇ ਨੇ। ਆਪਸ ਦੇ ਵਿੱਚ ਫਸਾਦ ਕਰਨਾ, ਆਪਸ ਦੇ ਵਿੱਚ ਕੁਝ ਵੀ ਜੋੜਨਾ ਜਾਂ ਕਿਸੇ ਦੇ ਨਾਲ ਲੱਗੇ ਹੋਏ ਨੇ ਉਹਨਾਂ ਨੂੰ ਉਧਰੋਂ ਦੀ ਕੁੱਟਣਾ, ਇਹ ਆਪਸੀ ਭਾਈਚਾਰੇ ਨੂੰ ਖਤਮ ਕਰਨ। ਇਹ ਸਾਰਾ ਕੁਝ ਪਲੈਨਿੰਗ ਤਹਿਤ ਹੀ ਕੀਤਾ ਜਾ ਰਿਹਾ ਜਿੱਥੇ ਤੱਕ ਲੱਗਦਾ, ਕਿਉਂਕਿ ਧਾਰਮਿਕ ਗ੍ਰੰਥਾਂ ਨੂੰ ਹੀ ਬੇਅਦਬੀ ਦਾ ਕਾਰਨ ਐਸਾ ਕਿਉਂ ਕਿ ਜਿਹੜੇ ਧਾਰਮਿਕ ਗ੍ਰੰਥ ਵੀ ਤੁਸੀਂ ਲੜਨਾ ਹੈ ਆਪਸ ਦੇ ਵਿੱਚ, ਪਾਰਟੀਬਾਜੀ, ਗੁੱਟਬਾਜੀ, ਜੋ ਮਰਜ਼ੀ ਕਰੋ, ਲੇਕਿਨ ਧਾਰਮਿਕ ਗ੍ਰੰਥ ਭਾਵੇਂ ਕਿਸੇ ਵੀ ਧਰਮ ਦੇ ਹੋਣ, ਕੋਈ ਵੀ ਧਾਰਮਿਕ ਗ੍ਰੰਥ ਇਹ ਨਹੀਂ ਕਹਿੰਦਾ ਕਿ ਤੁਸੀਂ ਆਪਸ ਦੇ ਵਿੱਚ ਲੜੋ। ਹਰ ਇੱਕ ਧਾਰਮਿਕ ਗ੍ਰੰਥ ਦੀ, ਸਾਡੇ ਗੁਰੂ ਨਾਨਕ ਪਾਤਸ਼ਾਹ ਦੀ ਜਿਹੜਾ ਫਲਸਫਾ ਹੈਗਾ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੋ ਸਾਨੂੰ ਸਿਖਾਉਂਦੇ ਨੇ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਇਹ ਤਾਂ ਸਾਂਝੀ ਵਾਲਤਾ ਦਾ ਜਿਹੜਾ ਉਹਨਾਂ ਨੇ ਉਪਦੇਸ਼ ਦਿੱਤਾ ਹੈ। ਤੇ ਸਾਨੂੰ ਚਾਹੀਦਾ ਹੈ ਕਿ ਸਰਕਾਰਾਂ ਨੂੰ ਵੀ ਚਾਹੀਦਾ ਹੈ ਭਾਈ ਇਹ ਜਿਹੜਾ ਤਸ਼ੱਦਦ ਸਾਡੇ ਸਿੱਖਾਂ ਦੇ ਨਾਲ, ਸਿੱਖਾਂ ਦੇ ਜ਼ਿਆਦਾ ਹੋ ਰਿਹਾ, ਤੇ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਜਿਹੜਾ ਸਮਾਣੇ ਦੇ ਵਿੱਚ ਟਾਵਰ ਦੇ ਉੱਪਰ ਮੋਰਚਾ ਲਾਇਆ, ਉਹ ਮੋਰਚੇ ਨੂੰ ਪਹਿਲ ਦੇ ਆਧਾਰ ਤੇ ਜਾ ਕਰਕੇ, ਹੋਰ ਬਾਕੀ ਮਸਲੇ ਬਥੇਰੇ ਨੇ, ਲੇਕਿਨ ਇੱਕ ਧਾਰਮਿਕ ਧਰਮ ਦੇ ਨਾਂ ਤੇ ਲੋਕੀ ਆਪਸ ਦੇ ਵਿੱਚ ਲੜਨ, ਇੱਦਾਂ ਨਹੀਂ ਹੋਣਾ ਚਾਹੀਦਾ। ਤੇ ਪਹਿਲ ਦੇ ਆਧਾਰ ਤੇ ਇਸ ਮੁੱਦੇ ਦੇ ਉੱਪਰ ਜਿਹੜਾ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਕਿ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਵੀ ਬੇਅਦਬੀ ਕਰਦਾ ਉਹਨੂੰ ਸਖਤ ਤੋਂ ਸਖਤ ਤੇ ਫਾਸਟ ਟਰੈਕ ਕੋਰਟ ਦੇ ਵਿੱਚ ਜਿਹੜੀ ਸਜ਼ਾਵਾਂ, ਇਹ ਨਿਆਂ ਉਹ ਛੇਤੀ ਹੋਣਾ ਚਾਹੀਦਾ ਤਾਂ ਕਿ ਇਹਨੂੰ ਕਾਨੂੰਨ ਬਣ ਕੇ ਤੇ ਇਹਨਾਂ ਬੇਅਦਬੀਆਂ ਨੂੰ ਠੱਲ ਪੈ ਸਕੇ। ਭਾਈ ਸਾਹਿਬ, ਵੱਡਾ ਸਵਾਲ ਹੈ ਕਿ ਮੌਜੂਦਾ ਨਿਜ਼ਾਮ 'ਚ ਜਿਹੜੀਆਂ ਸਰਕਾਰ ਦੀਆਂ ਆਪਣੇ ਆਪ ਜ਼ਿੰਮੇਵਾਰੀਆਂ ਬਣਦੀਆਂ ਸੀ ਲੋਕਾਂ ਦੇ ਸੜਕਾਂ ਦੇ ਉੱਪਰ ਨਿੱਤਰਨ ਤੋਂ ਪਹਿਲਾਂ, ਲੱਗਦਾ ਨਹੀਂ ਸੀ ਕਿ ਉਹ ਜ਼ਿੰਮੇਵਾਰੀਆਂ ਆਪਣੇ ਆਪ ਨਿਭਾਈਆਂ ਜਾਣੀਆਂ ਚਾਹੀਦੀਆਂ ਸੀ? ਨਿਭਾਉਣੀ ਚਾਹੀਦੀ ਸੀਗੀ ਜੀ। ਇਹ ਤਾਂ ਸਰਕਾਰ ਨੂੰ, ਮੈਂ ਸਮਝਦਾ ਕਿ ਇਹਦੇ ਵਾਸਤੇ ਤਾਂ ਕੋਈ ਬਜਟ ਵੀ ਨਹੀਂ ਸੀ ਚਾਹੀਦਾ ਵੀ ਜੇ ਉਹਨੂੰ ਡੀਕਣਾ ਸੀਗਾ ਵੀ ਆਖਰੀ ਸਾਲ ਜਾ ਕੇ ਤੇ 1000 ਰੁਪਈਆ ਜਿੱਦਾਂ ਬੀਬੀਆਂ ਨੂੰ ਦੇਣ ਵਾਲੀ ਗੱਲ, ਇਹਦੇ 'ਚ ਤਾਂ ਬਜਟ ਨਹੀਂ ਸੀ ਚਾਹੀਦਾ। ਇਹਦੇ 'ਚ ਤਾਂ ਇੱਕ ਇੱਛਾ ਸ਼ਕਤੀ ਚਾਹੀਦੀ ਸੀ, ਜਿਹੜੀ ਇੱਛਾ ਸ਼ਕਤੀ ਦੀ ਮੈਨੂੰ ਲੱਗਦਾ ਘਾਟ ਆ ਗਈ। ਚੋਣਾਂ ਤੋਂ ਪਹਿਲਾਂ ਤੁਸੀਂ ਜਾਣਦੇ ਹੀ ਹੋ ਕਿ ਚਾਹੇ ਚੰਡੀਗੜ੍ਹ ਏਅਰਪੋਰਟ ਤੋਂ ਬਾਹਰ ਆਉਂਦੇ ਸੀ, ਚਾਹੇ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਬਾਹਰ ਆਉਂਦੇ ਸੀ, ਕੇਜਰੀਵਾਲ ਸਾਹਿਬ ਦੇ ਪਹਿਲੀ ਸਟੇਟਮੈਂਟ ਕੀ ਹੁੰਦੀ ਸੀ? बेअदबियाँ का इंसाफ देंगे, 24 घंटे में ये कर देंगे, वो कर देंगे, बेअदबी नहीं होगी। खुद दास ਨੂੰ ਧਾਰੀਵਾਲ ਕੇਜਰੀਵਾਲ ਸਾਹਿਬ ਨੂੰ ਅਸੀਂ ਮੈਮੋਰੈਂਡਮ ਦਿੱਤਾ ਸੀਗਾ ਕ੍ਰਿਸਮਸ ਦੀ ਮੌਕੇ ਦੇ ਉੱਤੇ, ਸਾਰੀ ਸਟੇਜ ਡੱਕ ਕੇ ਰੋਕ ਕੇ ਦਾਸ ਉੱਤੇ ਗਿਆ ਇਹੀ ਮੰਗ। ਉਦੋਂ ਅਸੀਂ ਕਿਹਾ ਸੀ ਵੀ ਇਹਨੂੰ ਆਪਣੇ ਉਹਦੇ ਏਜੰਡੇ 'ਚ ਪਾਓ, ਗਰੰਟੀ ਜਿਹੜੀ ਤੁਸੀਂ ਦਿੰਦੇ ਉਹਨੂੰ 'ਚ ਪਾਓ। ਇਹਨਾਂ ਪਾਈ ਵੀ, ਹੱਥ ਜੋੜ ਕੇ ਉਹ ਰਿਸੀਵ ਕੀਤਾ ਸੀਗਾ। ਤੇ ਉਦੋਂ ਬਾਅਦ ਐਸੇ ਹੱਥ ਜੋੜੇ ਨੇ ਕਿ ਹੁਣ ਸਾਡੀ ਗੱਲ ਸੁਣ ਕੇ ਰਾਜੀ ਕੋਈ ਨਹੀਂ ਗੀ।
ਮੈਂ ਤਾਂ ਇਹੀ ਬੇਨਤੀ ਕਰਦਾ ਵੀ ਜੇ ਤੁਹਾਨੂੰ ਤੁਸੀਂ ਬਣਾਉਣ ਦੀ ਤੁਹਾਡੀ ਨੀਅਤ ਹੁੰਦੀ ਤੇ ਤੁਹਾਡੇ ਕੋਲ ਤਾਂ ਕੰਪਲੀਟ ਯੂਨੈਨਿਮਸ ਤੁਸੀਂ ਡਿਸੀਜਨ ਲੈ ਸਕਦੇ ਹੋ। ਤੁਹਾਨੂੰ ਤਾਂ ਕਿਸੇ ਦੂਜੇ ਵਿਰੋਧੀ ਦੀ ਲੋੜ ਹੀ ਨਹੀਂ ਵੋਟ ਦੀ ਕਿਸੇ ਦੀ। ਬਿਲਕੁਲ ਹਨੇ 2/3 ਤੁਹਾਡੇ ਕੋਲ ਮੈਜੋਰਟੀ ਸੀਗੀ, ਤੁਸੀਂ ਕਾਨੂੰਨ ਪਹਿਲਾਂ ਬਣਾ ਸਕਦੇ ਸੀ। ਹੁਣ ਇਹਦਾ ਕ੍ਰੈਡਿਟ ਨਾ ਲਓ। ਹੁਣ ਜਿਹੜੀ ਸਰਕਾਰ ਕੋਸ਼ਿਸ਼ ਕਰਦੀ ਪਈ ਹੈ ਕਿ ਕਾਨੂੰਨ ਸਰਕਾਰ ਬਣਾ ਰਹੀ ਹੈ, ਸਰਕਾਰ ਕਾਨੂੰਨ ਨਹੀਂ ਬਣਾ ਰਹੀ, ਆਪਣੇ ਤੌਰ ਤੇ ਨਹੀਂ ਬਣਾ ਰਹੀ, ਭਾਈ ਗੁਰਜੀਤ ਸਿੰਘ ਦੇ ਸੰਘਰਸ਼ ਕਰਕੇ ਬਣਾ ਰਹੀ ਹੈ। ਇਹ ਭਾਈ ਗੁਰਜੀਤ ਸਿੰਘ ਨੇ ਜਗਾਇਆ ਇਹਨਾਂ ਨੂੰ। ਸੋ ਇਹ ਸਰਕਾਰ ਦੀ ਹੁਣ ਜ਼ਿੰਮੇਵਾਰੀ ਬਣਦੀ ਹੈ। ਹੁਣ ਫੋਕੇ ਕ੍ਰੈਡਿਟ ਦੇ ਚੱਕਰ 'ਚ ਨਾ ਪਾਓ, ਸਗੋਂ ਬਲ ਕੇ ਭਾਈ ਗੁਰਜੀਤ ਸਿੰਘ ਖਾਲਸਾ ਦਾ ਸਨਮਾਨ ਕਰੋ। ਉਹਨੇ ਤੁਹਾਨੂੰ ਸਾਰਿਆਂ ਨੂੰ ਜਗਾਇਆ, ਪੰਜਾਬ ਦੇ ਆਵਾਮ ਨੂੰ ਵੀ ਜਗਾਇਆ, ਤੇ ਕਾਨੂੰਨ ਬਣਾ ਕੇ ਆਪਾਂ ਇਹ ਬੇਅਦਬੀਆਂ ਨੂੰ ਠੱਲ ਪਾ ਸਕੀਏ। ਸਰਬ ਧਰਮ ਬੇਅਦਬੀ ਦੇ ਵਿਰੋਧ ਦੇ ਵਿੱਚ ਖਾਸ ਤੌਰ ਤੇ ਭਾਈ ਗੁਰਜੀਤ ਸਿੰਘ ਫੌਜੀ ਸਾਹਿਬ ਜਿਹੜੇ ਸਮਾਣਾ ਮੋਰਚੇ ਤੇ ਲਗਾਤਾਰ ਡਟੇ ਹੋਏ ਨੇ, ਉਹਨਾਂ ਦੇ ਵੱਲੋਂ ਵੱਡੇ ਸੰਘਰਸ਼ ਤੋਂ ਬਾਅਦ ਇੱਕ ਨਿਵੇਕਲੀ ਪਹਿਲ ਕਦਮੀ ਕਰਦਿਆਂ ਹੋਇਆਂ ਇੱਕ ਵਹੀਰ ਦੇ ਰੂਪ ਦੇ ਵਿੱਚ ਸਮਾਣਾ ਮੋਰਚਾ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਦਾ ਜਿਹੜਾ ਮਾਰਚ ਕੀਤਾ ਜਾ ਰਿਹਾ, ਇੱਕ ਮਾਰਗ ਤੈਅ ਕੀਤਾ ਹੋਇਆ। ਤਾਂ ਇਸੇ ਨੂੰ ਲੈ ਕੇ ਦੇਖਣਾ ਹੋਵੇਗਾ ਕਿ 15 ਜਨਵਰੀ ਨੂੰ ਸਮਾਪਤੀ ਹੈ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਜਾਂ ਜਿਹੜੇ ਹੋਰ ਮੌਕੇ ਦੇ तमाम ਸਾਰੇ ਸਿਆਸਤਦਾਨ ਨੇ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਉੱਪਰ, ਇਸ ਮਸਲੇ ਦੇ ਉੱਪਰ ਕਿਸ ਤਰੀਕੇ ਦਾ ਰੁਖ ਹੋ ਸਕਦਾ ਹੈ, ਇਹ ਵੀ ਕਾਬਲੇ ਗੌਰ ਰਹੇਗਾ। ਅੱਗੇ ਵੀ तमाम ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।